मैं ਇੱਥੇ ਸਿੰਘ ਬਾਰਡਰ ਦੇ ਉੱਤੇ ਸੁਸ਼ੀਲ ਦੁਸਾਂਝ ਤੇ ਇਸ ਵੇਲੇ ਤੁਸੀਂ ਦੇਖ ਲਓ ਜਿੱਥੇ ਮੈਂ ਖੜਾ ਤੇ ਇਹ ਸਾਂਝੀ ਸੱਤ ਪੰਜਾਬੀ 'ਚ ਵੀ ਲਿਖਿਆ ਹੋਇਆ, ਅੰਗਰੇਜ਼ੀ 'ਚ ਵੀ ਤੇ ਹਿੰਦੀ ਦੇ ਵਿੱਚ ਵੀ ਨਾਲ ਲਿਖਿਆ ਕਿਸਾਨ ਮੋਰਚਾ। ਇਹ ਸਾਂਝੀ ਸੱਤ ਜਿਹੜੀ ਹੈ ਉਹਦੇ 'ਚ ਬੜਾ ਕੁਝ ਹੈ। ਉਹ ਕੀ ਹੈ ਇਹਦੇ ਵਿੱਚ ਸਾਰਾ ਕੁਝ ਦਿਖਾਵਾਂਗੇ। ਇੱਥੇ ਕਿਤਾਬਾਂ ਵੀ ਨੇ, ਇੱਥੇ ਪੋਸਟਰ ਵੀ ਨੇ ਤੇ ਇੱਥੇ ਕੁਝ ਕਾਮੇ ਵੀ ਨੇ। ਉਹ ਕਾਮੇ ਜਿਨ੍ਹਾਂ ਨੇ ਸਿੰਘੂ ਬਾਰਡਰ 'ਤੇ ਵੀ ਤੇ ਟਿੱਕਰੀ ਬਾਰਡਰ 'ਤੇ ਵੀ ਬਾਕੀ ਬਾਰਡਰਾਂ ਦੇ ਉੱਤੇ ਇਸ ਤਰ੍ਹਾਂ ਦੀਆਂ ਸਾਂਝੀਆਂ ਸੱਥਾਂ ਜਿਹੜੀਆਂ ਖੋਲ੍ਹ ਦਿੱਤੀਆਂ, ਜਿੱਥੇ ਕਿਸਾਨ ਵੀ ਆ ਰਹੇ ਨੇ, ਨੌਜਵਾਨ ਵੀ ਆ ਰਹੇ ਨੇ। ਅੱਜ ਆਪਾਂ ਅੰਦਰ ਚੱਲਦੇ ਹਾਂ, ਤੁਹਾਨੂੰ ਦਿਖਾਉਂਦੇ ਹਾਂ ਕਿ ਇੱਥੇ ਕੀ ਕੁਝ ਹੈ। ਆਹ ਦੇਖ ਰਹੇ ਹੋ ਕਿਤਾਬਾਂ, ਵੱਖ-ਵੱਖ ਲੇਖਕਾਂ ਦੀਆਂ ਬਹੁਤ ਸਾਰੀਆਂ ਪੁਸਤਕਾਂ ਜਿਹੜੀਆਂ ਇੱਥੇ ਤੁਸੀਂ ਦੇਖ ਰਹੇ ਹੋ। ਤੇ ਇਹ ਪੁਸਤਕਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿੱਥੇ ਲਿਟਰੇਰੀ ਬੁੱਕਸ ਹੈਗੀਆਂ, ਇੱਥੇ ਸਾਹਿਤਕ ਕਿਤਾਬਾਂ ਨੇ, ਉੱਥੇ ਸਾਡਾ ਇਤਿਹਾਸ ਵੀ ਇਹਨਾਂ ਕਿਤਾਬਾਂ ਦੇ ਵਿੱਚ ਹੈ। ਇਤਿਹਾਸ ਨਾਲ ਚੱਲਦਾ ਹੈ ਤੇ ਜਿੱਥੇ ਅਸੀਂ ਖੜੇ ਹਾਂ ਇਹ ਇੱਕ ਨਵਾਂ ਇਤਿਹਾਸ ਇੱਥੇ ਸਿਰਜਿਆ ਜਾ ਰਿਹਾ। ਆਉਣ ਵਾਲੇ ਸਮੇਂ ਦੇ ਵਿੱਚ ਇਸ ਇਤਿਹਾਸ ਨੂੰ ਵੀ ਇੱਦਾਂ ਹੀ ਕਿਤਾਬਾਂ ਦੇ ਵਿੱਚ ਪੜ੍ਹਿਆ ਜਾਏਗਾ। ਅਸੀਂ ਅੰਦਰ ਤੁਹਾਨੂੰ ਥੋੜ੍ਹਾ ਦਿਖਾ ਦਿੰਦੇ ਹਾਂ ਕਿ ਕਿਵੇਂ ਪੋਸਟਰ ਨੇ ਇੱਥੇ ਬਹੁਤ ਸਾਰੇ, ਤੇ ਹਿੰਦੀ 'ਚ ਵੀ, ਪੰਜਾਬੀ 'ਚ ਵੀ, ਤੇ ਸਾਡੀ ਸੂਰਤ ਹਾਲ ਜਿਹੜੀ ਹੈ ਉਸ ਨੂੰ ਬਿਆਨ ਕਰਨ ਵਾਲੀਆਂ ਚੀਜ਼ਾਂ ਨੇ। ਬਹੁਤ ਸਾਰੇ ਪੋਸਟਰ, ਬਹੁਤ ਸਾਰੇ ਸ਼ੇਰ ਉਹਨਾਂ ਨੇ ਲਿਖੇ ਹੋਏ ਹੈ। ਜਿਵੇਂ ਮੈਂ ਤੁਹਾਨੂੰ ਪੜ੍ਹ ਕੇ ਸੁਣਾਵਾਂ ਤਾਂ ਕੁਛ ਤੋਂ ਹੱਦ ਹੋਤੀ ਹੋਗੀ, जुर्म सहने की भी, वरना माँ की कोख से कोई बागी पैदा नहीं होता। हरियाणा पंजाब भाईचारा ਉਹਦੇ ਵੱਲੋਂ ਇਹ ਲਿਖਿਆ ਗਿਆ, ਯਾਨੀ ਮਾਂ ਦੀ ਕੋਖ ਤੋਂ ਕੋਈ ਬਾਗੀ ਪੈਦਾ ਨਹੀਂ ਹੁੰਦਾ, ਹਾਲਾਤ ਹੁੰਦੇ ਆ ਕਿ ਜਿਹੜਾ ਜ਼ੁਲਮ ਹੈ ਉਹਨੂੰ ਸਹਿਣ ਦੀ ਇੱਕ ਹੱਦ ਤੇ ਕਿਤਾਬਾਂ ਨੇ। ਬਹੁਤ ਸਾਰੇ ਨੌਜਵਾਨ ਇੱਥੇ ਕਿਤਾਬਾਂ ਦੇਖ ਰਹੇ ਨੇ। ਇੱਥੋਂ ਦੇਖ ਕੇ, ਲੈ ਕੇ, ਪੜ੍ਹ ਕੇ ਉਹ ਸ਼ਾਇਦ ਗਿਆਨ ਉਹ ਹਾਸਲ ਜ਼ਰੂਰ ਕਰਨਗੇ ਜਿਸ ਗਿਆਨ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਇੱਧਰ ਵੱਡੇ ਬੈਨਰ ਲੱਗੇ ਹੋਏ ਨੇ, ਏਕਤਾ ਵਿੱਚ ਹੀ ਸ਼ਕਤੀ ਹੈ, ਏਕਤਾ ਬਣਾਈ ਰੱਖੋ। ਇਹ ਨਾਲ ਨਾਲ ਅੱਜ ਦਾ ਵਿਸ਼ਾ ਕਿ ਆਉਣ ਵਾਲੇ ਦਿਨਾਂ ਵਿੱਚ ਆਪਾਂ ਸੰਘਰਸ਼ ਨੂੰ ਹੋਰ ਦਿਖਾ ਕਿਵੇਂ ਕਰੀਏ, ਇਹ ਅੱਜ ਦਾ ਵਿਸ਼ਾ ਹੈ। ਤੇ ਡਿਬੇਟਸ ਵੀ ਹੁੰਦੀਆਂ, ਬਹੁਤ ਸਾਰੀਆਂ ਸੰਵਾਦ ਵੀ ਕਰੇ ਜਾਂਦੇ ਹਨ। ਨੌਜਵਾਨ ਬੈਠੇ ਨੇ, ਇੱਧਰ ਬੱਚੇ ਤੁਸੀਂ ਦੇਖ ਰਹੇ ਹੋ ਵੀ ਬੱਚੇ ਜਿਹੜੇ ਆ ਉਹ ਆਪੋ ਆਪਣਾ ਪਰਫੋਰਮ ਵੀ ਕਰ ਰਹੇ ਨੇ। ਕੋਈ ਕਵਿਤਾ ਸੁਣਾ ਰਿਹਾ, ਕੋਈ ਕੁਝ ਕਰ ਰਿਹਾ। ਸਾਡੇ ਨਾਲ ਇਸ ਸਾਂਝੀ ਸੱਥ ਨੂੰ ਜਿਹੜੇ ਚਲਾ ਰਹੇ ਨੇ, ਮਾਈਕ ਦੇਖਣਾ ਸੀਗਾ ਆਨ ਹੋਇਆ। ਸੋ ਸਾਡੇ ਨਾਲ ਮੈਂ ਦੇਖ ਰਿਹਾ ਕਿ ਬੱਚੇ ਤਾਂ ਇਸ ਸੱਥ ਨੂੰ ਚਲਾਉਣ ਵਾਲੇ ਜਿਹੜੇ ਨੇ ਉਹ ਵੀ ਬੈਠੇ ਨੇ। ਉਹਨਾਂ ਦੇ ਨਾਲ ਬੈਠੇ ਨੇ ਪੰਜਾਬੀ ਦੀ ਅਜ਼ੀਮ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਤੇ ਮੈਂ ਗੁਰਦੀਪ ਸਿੰਘ ਹੋਰਾਂ ਨਾਲ ਗੱਲ ਕਰਨੀ ਚਾਹੁੰਦਾ। ਗੁਰਦੀਪ ਸਿੰਘ ਜੀ ਜਿਹੜੇ ਸਾਂਝੇ ਸੱਥ ਨੂੰ ਇੱਥੇ ਲਗਾਤਾਰ ਜਿਹੜਾ ਆ ਚਲਾ ਰਹੇ ਨੇ ਤੇ ਇਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ। ਨਾਲ ਸੁਖਵਿੰਦਰ ਅੰਮ੍ਰਿਤ ਹੋਰੀ ਵੀ ਬੈਠੇ ਨੇ। ਗੁਰਦੀਪ ਜੀ ਬਹੁਤ ਸ਼ੁਕਰੀਆ। ਤੇ ਇਹ ਜਿਹੜਾ ਵਿਚਾਰ ਤੁਹਾਡੇ ਮਨ 'ਚ ਕਿਵੇਂ ਆਇਆ ਕਿ ਇਸ ਤਰ੍ਹਾਂ ਦੀ ਇੱਕ ਸੱਥ ਹੋਵੇ ਜਿਹਦੇ 'ਚ ਕਿਤਾਬਾਂ ਵੀ ਹੋਣ, ਜਿਹਦੇ 'ਚ ਪੋਸਟਰ ਵੀ ਹੋਣ, ਜਿਹਦੇ 'ਚ ਬੈਨਰ ਵੀ ਹੋਣ, ਜਿਹੜੇ ਸੰਘਰਸ਼ ਦਾ ਸੁਨੇਹਾ ਦਿੰਦੇ ਹੋਣ? ਇਹ ਕਿਵੇਂ ਦਾ ਵਿਚਾਰ ਕਿ ਇਸ ਵਿਚਾਰ ਨੂੰ ਅਪਲਾਈ ਤੁਸੀਂ ਕਿਵੇਂ ਕੀਤਾ? ਸਤਿ ਸ਼੍ਰੀ ਅਕਾਲ ਜੀ। ਆਪਾਂ ਇਸ ਅੰਦੋਲਨ ਨਾਲ ਜੁੜੇ ਹਾਂ ਜੀ। ਜਦੋਂ ਆਪਾਂ ਇੱਥੇ ਆ ਕੇ ਦੇਖਿਆ ਪਹਿਲਾਂ ਸਾਡੇ ਵੀਰ ਹੋਰ ਵੀ ਆਏ, ਆਪਾਂ ਉਹਨਾਂ ਨਾਲ ਰਲ ਕੇ ਮਿਲ ਕੇ ਪਹਿਲਾਂ ਇੱਥੇ ਸਫਾਈ ਕੀਤੀ ਹੈ ਜੀ। ਆਲੇ ਰੋਡਾਂ 'ਤੇ ਫਿਰ ਗਾਰਬੇਜ ਬੈਗ ਟੰਗੇ ਆ ਕੱਲੀ ਟਰਾਲੀ ਨਾਲ। ਫਿਰ ਆਪਾਂ ਲੰਗਰਾਂ ਦੇ ਵਿੱਚ ਸੇਵਾ ਦਿੱਤੀ। ਜਿਵੇਂ ਆਪਾਂ ਇਹ ਸੇਵਾ ਕਰਦੇ ਸੀਗੇ, ਸਾਡੇ ਨਾਲ ਹੋਰ ਵੀਰ ਅਲੱਗ-ਅਲੱਗ ਜਿਹੜੇ ਜੁੜਦੇ ਗਏ। ਫਿਰ ਆਪਾਂ ਦੀ ਇੱਕ ਟੀਮ ਬਣ ਗਈ। ਸਾਡੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਹਨ। ਫਿਰ ਆਪਾਂ ਬਹਿ ਕੇ ਜਿੱਦਾਂ ਉਹਦਾ ਇੱਕ ਤਿਆਰ ਕੀਤਾ। ਹਰ ਵਰਗ ਦਾ ਇਨਸਾਨ ਆ ਕੇ ਗੱਲਬਾਤ ਕਰੇ, ਸਭ ਸੁਝਾਅ ਦੱਸੇ, ਕਿਉਂਕਿ ਹਰ ਇੱਕ ਇਨਸਾਨ ਸਟੇਜ 'ਤੇ ਨਹੀਂ ਹੋ ਸਕਦਾ। ਕੋਈ ਵੀ ਛੋਟਾ ਬੰਦੇ ਦੇ ਮਨ 'ਚ ਵੱਡਾ ਵਿਚਾਰ ਹੋ ਸਕਦਾ। ਫਿਰ ਆਪਾਂ ਇਹ ਸਾਂਝੀ ਸੱਥ ਬਣਾਈ ਹੈ। ਇਹਦੇ ਵਿੱਚ ਆਪਾਂ 6 ਤੋਂ 8 ਵਜੇ ਸ਼ਾਮ ਸੱਤ ਜਿਵੇਂ ਪਿੰਡਾਂ ਦੇ ਵਿੱਚ ਸੱਤ ਚੜਾਈ ਦੀ ਦਿਸ਼ਾ ਦੇ ਕਿਸੇ ਦੇ ਆਧਾਰ 'ਤੇ ਆਪਾਂ ਪਹਿਲਾਂ ਗੱਲ ਕਰੀਏ। ਜਿਵੇਂ ਅੱਜ ਲਿਖਿਆ ਤੁਸੀਂ ਵੀ ਸੰਘਰਸ਼ ਨੂੰ ਤਿੱਖਾ ਕਿਵੇਂ ਕਰੀਏ, ਅੱਜ ਦਾ ਵਿਸ਼ਾ ਇਹ ਹੈ। ਤੇ ਉਹ ਜਿਹੜੀ ਡਿਬੇਟ, ਇਹ ਕੱਲ੍ਹ ਦਾ ਵਿਸ਼ਾ ਸੀ, ਅੱਜ ਦਾ ਕੋਈ ਵਿਸ਼ਾ ਹੋਇਆ ਡਿਬੇਟ ਜਿਹੜੀ ਤੁਸੀਂ ਕਹਿੰਦੇ ਹੋ ਸ਼ਾਮ ਨੂੰ ਪੁਸਤਕ ਜਿਹੜੀ ਹੁੰਦੀ ਹੈ, ਉਹਦੇ ਕਿਹੜੇ ਲੋਕ ਹਿੱਸਾ ਲੈਂਦੇ? ਸਧਾਰਨ ਲੋਕ ਹੁੰਦੇ ਨੇ ਜਾਂ ਕੁਝ ਵਿਸ਼ੇਸ਼ ਤੌਰ ਦੇ ਉੱਤੇ ਕੋਈ ਖਾਸ ਪਾਉਂਦੇ ਆ ਜਾਂ ਕਿਸਾਨ ਆਗੂ ਪਾਉਂਦੇ ਆ? ਕੀ ਤਰੀਕਾ? ਲੋਕ ਤਾਂ
ਸਾਡੇ ਜਿਹੜੇ ਨੇ ਜੀ ਆਮ ਜਿਵੇਂ ਇੱਥੇ ਹਰ ਵਰਗ ਦਾ ਸਾਡਾ ਸ਼ਮੂਲੀਅਤ ਹੈ, ਸਾਡੇ ਨਾਲ ਦੁਕਾਨ ਜਿਵੇਂ ਡਾਕਟਰ ਤੇ ਜਥੇਬੰਦੀਆਂ ਜਿਹੜੀ ਵੀ ਇੱਥੇ ਅਸੀਂ ਵੇਟ ਕਰਦੇ ਹਾਂ ਸ਼ਾਮ ਨੂੰ ਆਪਾਂ ਉਹਨਾਂ ਨਾਲ ਗੱਲਬਾਤ ਸਾਂਝੀ ਕਰਦੇ ਹਾਂ। ਉਹ ਸਾਡੀ ਜਥੇਬੰਦੀਆਂ ਨਾਲ ਅਟੈਚਮੈਂਟ ਹੈਗੀ ਹੈ ਅਤੇ ਉਹਨਾਂ ਨੂੰ ਆਪਾਂ ਉਹ ਗੱਲਬਾਤ ਦੱਸੀ ਵੀ ਹੈ ਕਿ ਜਿਹੜੇ ਵਧੀਆ ਸੁਝਾਅ ਹੁੰਦੇ ਨੇ ਉਹਨਾਂ 'ਤੇ ਅਮਲ ਕੀਤਾ ਜਾਂਦਾ ਹੈ। ਅਤੇ ਉਹ ਜਿਹੜੀ ਇਕੱਠੇ ਜਥੇਬੰਦੀਆਂ ਉਹਨਾਂ ਦਾ ਰੋਜ਼ ਇੱਕ ਨਾ ਨੁਮਾਇੰਦਾ ਸਾਡਾ ਜ਼ਰੂਰ ਸ਼ਮੂਲੀਅਤ ਕਰਦਾ ਹੈ ਕਿ ਉਹ ਸਾਡੇ ਇਸ ਕੰਮ ਨੂੰ ਵਧੀਆ ਤਰੀਕੇ ਨਾਲ ਦੇਖਦੇ ਹਨ ਕਿ ਅਸੀਂ ਹੋਰ ਅੱਗੇ ਕਿੱਦਾਂ ਵਧੀਆ ਤਰੀਕੇ ਨਾਲ ਹੈਂਡਲ ਕਰਨਾ ਅਤੇ ਉਹਦੇ ਵਾਸਤੇ ਆਪਾਂ ਵਿਚਾਰ ਵਿਮਰਸ਼ ਕਰਦੇ ਹਾਂ। ਇੱਕ ਤਾਂ ਦੱਸੋ ਕਿੰਨਾ ਕੁ ਇਹਦਾ ਤੁਹਾਨੂੰ ਰਿਸਪਾਂਸ ਮਿਲ ਰਿਹਾ ਹੈ, ਤੇ ਦੂਜਾ ਸਿੰਘੂ ਬਾਰਡਰ ਤੋਂ ਬਿਨਾਂ ਬਾਕੀ ਬਾਰਡਰਾਂ 'ਤੇ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਹੈ ਤੁਹਾਡੀ? ਹਾਂਜੀ, ਸਿੰਘੂ ਬਾਰਡਰ ਅੱਜ ਸਾਡਾ ਇੱਥੇ 13ਵਾਂ ਦਿਨ ਜਿਹੜੀ ਆਪਾਂ ਸਾਂਝੀ ਸੱਥ ਆਪਾਂ ਚਲਾਈ ਹੈ। ਵੈਸੇ ਤਾਂ ਆਪਾਂ ਪਹਿਲੇ ਦਿਨ ਤੋਂ ਹੀ ਆ ਇੱਥੇ, ਤੇ ਜਿਹੜਾ ਦੂਜਾ ਬਾਰਡਰ ਹੈਗਾ ਜੀ ਟਿਕਰੀ ਬਾਰਡਰ, ਉੱਥੇ ਸਾਡੀ ਜਿਹੜੀ ਸਾਂਝੀ ਸੱਥ ਨੂੰ ਚੱਲਦੇ 8 ਦਿਨ ਤੇ ਦੂਜਾ ਜੱਤੀ ਵਾਲਾ ਗਾਜ਼ੀਪੁਰ, ਹਾਂਜੀ ਉੱਥੇ ਵੀ 4 ਦਿਨ ਹੋ ਗਏ। ਉੱਥੇ ਵੀ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਕਿਉਂਕਿ ਇਹ ਨਾਲ ਦੀ ਨਾਲ ਇੱਕ ਲਾਇਬ੍ਰੇਰੀ ਵੀ ਹੈ। ਇੱਥੇ ਹਰ ਇੱਕ ਧਰਮ ਦੀ ਹਰ ਇੱਕ ਪੱਖ ਦੀ ਕਿਤਾਬ ਪੜ੍ਹਨ ਨੂੰ ਮਿਲਦੀ ਹੈ। ਇਹ ਕਿਤਾਬਾਂ ਜਾਂ ਪੋਸਟਰ ਕੁਝ ਤਿਆਰ ਕੀਤੇ ਜਾਂ ਕੁਝ ਲੇਖਕ ਸਾਥੀ ਤੁਹਾਨੂੰ ਕਿਤਾਬਾਂ ਆ ਕੇ ਦੇ ਕੇ ਵੀ ਜਾਂਦੇ ਨੇ, ਤੇ ਕਿਤਾਬ ਇੱਥੋਂ ਲੈ ਕੇ ਜਾਂਦੇ ਨੇ ਦੋਸਤ ਜਾਂ ਨੌਜਵਾਨ, ਜਾਂ ਇੱਥੇ ਬੈਠ ਕੇ ਪੜ੍ਹਦੇ ਨੇ? ਇਹ ਕਿਤਾਬਾਂ ਸਾਨੂੰ ਸਾਰੀਆਂ ਡੋਨੇਟ ਹੀ ਆਈਆਂ, ਆਪਾਂ ਕੋਈ ਘਰ ਤੋਂ ਨਹੀਂ ਲੈ ਕੇ ਆਏ। ਆਪਾਂ ਇੱਕ ਬੇਨਤੀ ਹੀ ਸੀ ਕਿ ਆਪਾਂ ਇਹ ਸਾਂਝੀ ਸੱਥ ਚਲਾਉਣੀ ਹੈ ਲਾਇਬ੍ਰੇਰੀ ਚਲਾਉਣੀ, ਸਾਨੂੰ ਕਿਤਾਬਾਂ ਦੀ ਪੋਸਟਰਾਂ ਦੀ ਜ਼ਰੂਰਤ ਹੈ, ਉਹ ਆਪਣੇ ਆਪ ਆਉਣੇ ਚਾਹੀਦੇ। ਜਿਵੇਂ ਅੱਜ ਸਾਡੇ ਵਿੱਚ ਆਏ ਨੇ ਸੁਖਵਿੰਦਰ ਦੇ, ਇਹ ਆਪਣੇ ਨਾਲ ਹਾਂਜੀ ਇਹ ਆਪਣੇ ਨਾਲ ਕਿਤਾਬਾਂ ਦੇ ਪੋਸਟਰ ਵੀ ਲੈ ਕੇ ਆਏ ਨੇ, ਅਤੇ ਸਾਨੂੰ ਇੱਦਾਂ ਹੀ ਹੋਰ ਵੀ ਜਿੱਦਾਂ ਉਹ ਸਾਰੇ ਆਪਣੀਆਂ ਦੇ ਕੇ ਜਾਂਦੇ। ਗੁਰਦੀਪ ਹੋਰਾਂ ਨਾਲ ਗੱਲ ਕਰ ਰਹੇ ਸੀ। ਮੈਂ ਤੁਹਾਨੂੰ ਦਿਖਾ ਰਿਹਾ ਵਿਚਾਰਾ ਕਿਸਾਨ। ਇਹ ਕੱਲ੍ਹ ਮੁੱਖ ਸਟੇਜ ਸਿੰਧੂ ਦੀ ਮੁੱਖ ਸਟੇਜ ਤੋਂ ਰਿਲੀਜ਼ ਹੋਈ ਆ। ਸਰ ਗੁਰਦਾਸ ਸਿੰਘ ਸੰਧੂ ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ ਇਹ ਕਿਤਾਬ ਲੈ ਕੇ ਆਏ ਸੀ। ਸਰ ਛੋਟੂ ਰਾਮ ਹੋਰਾਂ ਦੀ ਲਿਖੀ ਹੋਈ ਕਿਤਾਬ ਹੈ ਵਿਚਾਰਾ ਕਿਸਾਨ। ਅਤੇ ਸਾਡੇ ਨਾਲ ਸੁਖਵਿੰਦਰ ਅੰਮ੍ਰਿਤ ਵੀ ਬੈਠੇ ਨੇ। ਇਹ ਮਰ ਕੇ ਜਿਉਣਾ ਛੱਡ, ਬਗਾਵਤ ਕਰ ਤੇ ਟੱਕਰ ਲੈ, ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ, ਇਸ ਤਰ੍ਹਾਂ ਦੇ ਸ਼ੇਰ ਕਹਿਣ ਵਾਲੀ ਸੁਖਵਿੰਦਰ ਅੰਮ੍ਰਿਤ ਹੋਰਾਂ ਦੇ ਥੋੜ੍ਹੇ ਜਿਹੇ ਪ੍ਰਭਾਵ ਲੈਣੇ ਚਾਹਾਂਗੇ ਕਿ ਤੁਸੀਂ ਅੱਜ ਸਾਂਝੀ ਸੱਥ 'ਚ ਆਏ ਹੋ। ਇੱਥੇ ਤੁਹਾਡੇ ਮਨ ਦੀ ਬੜੀ ਰੀਝ ਸੀ ਵੀ ਇੱਥੇ ਜ਼ਰੂਰ ਜਾਣਾ, ਜਿਵੇਂ ਤੁਸੀਂ ਅੱਜ ਜਾ ਰਹੇ ਹੋ ਰਾਜਸਥਾਨ ਬਾਰਡਰ 'ਤੇ, ਪਰ ਇੱਥੇ ਪਹਿਲਾਂ ਜ਼ਿਆਰਤ ਕਰਨ ਆਏ ਹੋ। ਤੁਹਾਡੇ ਕੀ ਮਨ ਦੇ ਵਿੱਚ ਇਸ ਵੇਲੇ ਵਲਵਲੇ ਕੀ ਹੈ? ਸਾਂਝੀ ਸੱਥ ਦੇ ਸਾਰੇ ਪਰਿਵਾਰ ਨੂੰ ਜਿਹੜੇ ਬੱਚੇ ਸੇਵਾ ਕਰ ਰਹੇ ਨੇ ਔਰ ਨਿਸ਼ਕਾਮ ਸੇਵਾ ਕਰ ਰਹੇ ਆ, ਪਰ ਇਹ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਲੱਗਦੀ ਆ। ਉਹਨਾਂ ਨੂੰ ਗਿਆਨ ਦੇਣਾ, ਅੱਖਰਾਂ ਦੇ ਨਾਲ ਜੋੜਨਾ। ਆ ਸੜਕਾਂ ਤੇ ਰੁਲਦੇ ਬੱਚੇ ਜਿਨ੍ਹਾਂ ਨੂੰ ਜਮਾਂ ਹੀ ਪਤਾ ਨਹੀਂ ਹੈਗਾ ਵੀ ਪੜ੍ਹਾਈ ਦਾ ਮੁੱਲ ਕੀ ਆ, ਇਹ ਪੜ੍ਹਾਈ ਦਾ ਮੁੱਲ ਵੀ ਦੱਸਦੇ ਆ, ਪੜ੍ਹਾ ਦਿੰਦੇ ਆ। ਸੋ ਮੈਨੂੰ ਆਪਣੇ ਯਾਦ ਆ ਰਿਹਾ ਸੀਗਾ ਹੁਣ ਬੈਠੀ ਨੂੰ ਵੀ ਮਿੱਟੀ 'ਤੇ ਰੁਲਦੀ ਫੁੱਲ ਨੂੰ ਕੋਈ ਡਾਲ ਦੇ ਸਕਾਂ ਮੈਂ, ਕਰਨਾ ਨਾ ਆਇਆ ਕੋਈ ਐਸਾ ਕਮਾਲ ਨਹੀਂ। ਪਰ ਮੈਂ ਕਿਹਾ ਇਹਨਾਂ ਨੇ ਫੇਰ ਉਲਟਾ ਤਾ, ਇਹਨਾਂ ਨੇ ਮਿੱਟੀ 'ਤੇ ਰੁਲਦੇ ਫੁੱਲਾਂ ਨੂੰ ਟਾਹਣੀਆਂ ਨਾਲ ਜੋੜਿਆ, ਗਿਆਨ ਦੀਆਂ ਟਾਹਣੀਆਂ ਨਾਲ ਜੋੜਿਆ, ਗਿਆਨ ਦੇ ਚਾਨਣ ਨਾਲ ਜੋੜਿਆ। ਅਤੇ ਇੱਕ ਵਾਰ ਸ਼ੇਰ ਇਹ ਸੁਣਿਆ ਵੀ ਜੇ ਤੇਰਾ ਰੌਸ਼ਨੀ ਦੇ ਨਾਲ ਇਸ਼ਕ ਹੈ ਸੱਚਾ ਤਾਂ ਕਿਉਂ ਨਹੀਂ ਰਾਤ ਦੇ ਹਨੇਰੇ 'ਚ ਕੋਈ ਦੀਵਾ ਜਗਾ ਦਿੰਦਾ। ਪਰ ਇਹਨਾਂ ਨੇ ਜਿਹੜਾ ਰੌਸ਼ਨੀ ਦੇ ਨਾਲ ਸੱਚਾ ਇਸ਼ਕ ਸੀਗਾ ਉਹ ਆਪਣਾ ਪਕਾ ਕੇ ਵਿਖਾਤਾ ਤੇ ਇੰਨੇ ਸਾਰੇ ਦੀਵੇ ਜਗਾ ਕੇ ਕਿ ਹੁਣ ਇਹਨਾਂ ਦੀਵਿਆਂ ਤੋਂ ਗਾਹਾਂ ਪਤਾ ਨਹੀਂ ਕਿੰਨੇ ਦੀਵੇ ਹੋਰ ਟੁੱਟਣਗੇ, ਵੱਲਣਗੇ, ਰੌਸ਼ਨ ਹੋਣਗੇ। ਸੋ ਬਹੁਤ ਧੰਨਵਾਦ ਆਪਣੀਆਂ, ਔਰ ਬੜਾ ਇਹਨਾਂ ਨੌਜਵਾਨਾਂ ਨੇ ਸਾਡਾ ਮਾਣ ਵਧਾਇਆ, ਸਾਰੇ ਪੰਜਾਬ ਦਾ ਮਾਣ ਵਧਾਇਆ, ਔਰ ਸੰਸਾਰ ਦੇ ਪੱਧਰ 'ਤੇ ਸਾਨੂੰ ਮੁਕਾਬਲੇ ਬਣਾ ਦਿੱਤਾ। ਤੁਸੀਂ ਸਾਡਾ ਮਾਈਕ ਦੇਖ ਰਹੇ ਹੋ, ਇਸ ਮਾਈਕ ਤੇ ਕੋਈ ਆਈਡੀ ਨਹੀਂ ਲੱਗੀ ਹੋਈ। ਇਹਦਾ ਕਾਰਨ ਵੀ ਸਾਂਝੀ ਸੱਥ ਹੈ, ਕਿਉਂਕਿ ਅਸੀਂ ਵੀ ਅੱਜ ਸਾਂਝੀ ਸੱਥ ਦਾ ਹਿੱਸਾ ਬਣਨਾ ਚਾਹੁੰਦੇ ਸੀ। ਤੇ ਬਹੁਤ ਸਾਰੇ ਟੈਲੀਵਿਜ਼ਨ ਚੈਨਲਾਂ 'ਤੇ ਇਹ ਸਾਡੀ ਜਿਹੜੀ ਗੱਲਬਾਤ ਚੱਲੇਗੀ। ਸਾਡੇ ਨਾਲ ਪ੍ਰਗਟ ਸਿੰਘ ਰਾਜਿਆਣਾ ਜਿਹੜੇ ਖੁਦ ਇੱਕ ਚੈਨਲ ਦੇ ਰਿਪੋਰਟ ਕਰਦੇ ਨੇ, ਤੇ ਉਹ ਆਪਣਾ ਵੱਖਰੇ ਤੌਰ 'ਤੇ ਕਰਨਗੇ। ਪਰ ਤੁਹਾਡੇ ਮਨ 'ਚ ਕੀ ਆ ਰਿਹਾ ਇਸ ਵੇਲੇ? ਤੁਸੀਂ ਪਹਿਲੇ ਦਿਨ ਤੋਂ ਇਹ ਸਾਰਾ ਕੁਝ ਕਵਰ ਕਰ ਰਹੇ ਹੋ, ਪਰ ਇਹਦੀ ਵਿਲੱਖਣਤਾ ਜਿਹੜੀ ਇੱਥੇ ਜਿਹੜੀ ਗਿਆਨ ਦੀ ਗੱਲ ਕੀਤੀ ਸੁਖਵਿੰਦਰ ਅੰਮ੍ਰਿਤ ਹੋਰਾਂ ਨੇ ਵੀ ਮਿੱਟੀ ਦੇ ਫੁੱਲ ਦੇ ਨਾਲ ਗਿਆਨ ਦੀਆਂ ਟਾਹਣੀਆਂ ਵਜਾਉਣੇ ਚਾਹੀਦੇ, ਤੁਸੀਂ ਕੀ ਸੋਚਦੇ ਹੋ? ਵਾਕਈ ਸੁਖਵਿੰਦਰ ਅੰਮ੍ਰਿਤ ਦੇ ਜਿਹੜੇ ਸ਼ਬਦ ਹੈ ਉਹ ਬਹੁਤ ਕਾਬਲਯੋਗ ਨੇ। ਅਤੇ ਜਿਹੜਾ ਹੈਗਾ ਸਾਂਝੀ ਸੱਥ ਬਾਰੇ ਮੈਂ ਇਹੀ ਕਹਾਂਗਾ ਕਿ ਇੱਥੇ ਤੁਹਾਡੇ ਟੇਸਟ ਮੁਤਾਬਕ ਜਿੱਦਾਂ ਦੇ ਭਾਜੀ ਤੁਸੀਂ ਟੇਸਟ ਰੱਖਦੇ ਹੋ ਉੱਦਾਂ ਦਾ ਹੀ ਇੱਥੇ ਰੰਗ ਤੁਹਾਨੂੰ ਮਿਲਦਾ। ਜੇ ਤੁਸੀਂ ਕਿਤਾਬਾਂ ਪੜ੍ਹਨ ਦੇ ਚਾਹਵਾਨ ਹੋ ਤਾਂ ਆਹ ਸਾਹਮਣੇ ਤੁਸੀਂ ਦੇਖ ਲਓ ਤਸਵੀਰਾਂ ਵਿੱਚ ਕਿਤਾਬਾਂ
ਹਰ ਤਰ੍ਹਾਂ ਦੀਆਂ ਕਿਤਾਬਾਂ ਪੰਜਾਬੀ ਦੀ, ਹਿੰਦੀ ਦੀ, ਅੰਗਰੇਜ਼ੀ ਦੀ, ਹੋਰ ਵੀ ਕਈ ਭਾਸ਼ਾਵਾਂ ਦੀ। ਇੱਦਾਂ ਹੀ ਜੇ ਤੁਸੀਂ ਇਹ ਅਖਬਾਰਾਂ ਪੜ੍ਹਨ ਦੇ ਚਾਹਵਾਨ ਹੋ ਤੇ ਕਈ ਲੈਂਗੁਏਜ 'ਚ ਤੁਹਾਨੂੰ ਇੱਥੇ ਅਖਬਾਰਾਂ ਮਿਲ ਜਾਣਗੀਆਂ। ਜੇ ਤੁਸੀਂ ਚਰਚਾ ਕਰਨ ਦੇ ਚਾਹਵਾਨ ਹੋ ਤਾਂ ਸ਼ਾਮ ਨੂੰ ਜਿਹੜੀ ਇੱਕ ਚਰਚਾ ਹੁੰਦੀ ਆ ਉਹਦੇ ਵਿੱਚ ਆਮ ਬੰਦੇ ਤੋਂ ਲੈ ਕੇ ਬੁੱਧੀਮਾਨ ਲੋਕ ਵੀ, ਬੁੱਧੀਜੀਵੀ ਵਰਗ ਵੀ ਉਹਦੇ 'ਚ ਬੈਠਦਾ ਤੇ ਸੁਝਾਅ ਦਿੰਦਾ ਵੀ ਇਸ ਅੰਦੋਲਨ ਨੂੰ ਕਿਵੇਂ ਲਿਆ ਜਾਵੇ। ਔਰ ਜਿਹੜੀ ਹੈਗੀ ਵੱਡੀ ਗ੍ਰੇਟ ਗੱਲ ਕਹਿ ਸਕਦੇ ਹੋ ਵੀ ਇੱਥੇ ਕੋਈ ਮੁੱਖ ਬੰਦਾ ਨਹੀਂਗਾ, ਸਾਰੇ ਮੁੱਖ ਨੇ ਜਿਹੜੇ ਵਲੰਟੀਅਰ ਤੇ ਬਹੁਤ ਵਧੀਆ ਇਹਨਾਂ ਦਾ ਰੰਗ ਹੈ। ਇੱਕ ਪਿੱਛੇ ਤੁਸੀਂ ਰੰਗ ਹੋਰ ਦੇਖੋ, डिसिप्लिन है। ये बैठे रहना सरकार को परेशान कर रहा है। आप समझ क्यों नहीं रहे हो? सरकार तो खुद चाहती है आप कोई गलती करो, आपके आंदोलन को बदनाम करें। सरकार ने 1000 कोशिश कर ली, परंतु हमारे डिसिप्लिन की वजह से, हमारी ताकत की वजह से, हमारी समझदारी की वजह से ये सारा गोदी मीडिया, सारी सरकारी एजेंसियां, सारे हुल्लड़बाज अपना कुछ नहीं बिगाड़ पाए। क्यों नहीं बिगाड़ पाए? क्योंकि हम इस चीज को समझते हैं कि ये आंदोलन हमारी शान है और हम हमारी शान को ताकत से और यहाँ बैठ के कायम रखेंगे। और जिनको जाना है, जिनको ज्यादा जल्दी है, वो जा सकते हैं। ये रास्ता एक साइड खुली पड़ी है। अगर कोई तो ज्यादा जोशीले साथी है भी हम दिल्ली जाके कुछ कर लेंगे, कुछ नहीं कर पाओगे आप। दिल्ली की सांस रोकनी है, ये NH8 है, ये सांस रोकता है दिल्ली की। हम इसलिए बैठे, हम बेवकूफ नहीं है कोई यहाँ बैठे। यहाँ बैठने में समझदारी है। मैं पुलिस का अफसर रहा हूँ, मैं ये नाकाबंदी जानता हूँ, ये सारा सिस्टम जानता हूँ, नाकाबंदी करना जानता हूँ, नाकाबंदी तोड़ना जानता हूँ, ये सारे सिस्टम जानता हूँ। तो ये जो अपन जो बैठे हैं, ये दिल्ली को परेशान कर रहा है। अपन जाके किसी दिल्ली के स्टेडियम में बैठ जाए, प्रगति मैदान में बैठ जाए, रामलीला मैदान में बैठ जाए, क्या फर्क पड़ जाएगा सरकार के? सरकार के फर्क यहाँ से पड़ रहा है। यहाँ हर घंटे हजारों कंटेनर जाते हैं इस रोड से, वो नहीं जा पा रहे हैं। आप आगे चले जाओगे, 100 किलोमीटर आगे चले जाओ, कंटेनर आपके पीछे पीछे 100 किलोमीटर आ जाएंगे ना। आप गुड़गांव जाके बैठ जाओ, गुड़गांव जाके बैठ जाओगे, कंटेनर गुड़गांव तक पहुंच गए, फिर वहां से तो छोटे छोटे टेम्पुओं में, छोटे छोटे कैंटरों में ही चला जाएगा सामान। आप समझ रहे हैं मेरी बात को? यहाँ बैठे हैं तो कुछ सोच के बैठे हैं। इस रोड का इतना लोड है कि जो इधर उधर की रोडें नहीं झेल पाएगी। पर धीरे धीरे हमारी जागरूकता बढ़ रही है, पास के डिस्ट्रिक्टों से हमारे जो लोकल साथी है उनका साथ मिल रहा है। और धीरे धीरे अपनी ये छोटी रोडें भी जाम होनी चालू हो जाएगी, जत्थेबंदियां अपनी वहां भी बैठ जाएगी। अपनी ताकत बढ़ाओ, ताकत को बिखेरो मत। इसलिए मेरी आपसे ये निवेदन है कि ये जो भी फैसला है, जब जत्थेबंदियां अपनी दिल्ली बैठी है और वो बार बार वही फैसला करेगी, ये बात हम बार बार बोल चुके हैं, हमारे हाथ में कुछ नहीं है। हमें आदेश मिला है इस हाईवे को रोकने का, हम उस आदेश की पालना कर रहे हैं। वहां से आदेश मिलेगा नाका तोड़ने का, तो फिर हम नाका तोड़ने से पीछे नहीं हटेंगे। आप इन चीजों को समझो, ये सारी स्ट्रेटेजी से काम होता है और इसको इसी रणनीति से ही चलाना है। जय जवान, जय किसान साहब। मैं अपने बहुत ही कम शब्दों में अपनी बात को खत्म करूंगा। सबसे पहले तो जितने भी लोग यहाँ पे आए हैं, बैठे हैं, मैं उनका तहे दिल से धन्यवाद करता हूँ। और अपनी बात शुरू करने से पहले एक मैं छोटी सी विनती करता हूँ। यहाँ पे जो कोर कमेटी की टीम है जो यहाँ पे व्यवस्था संभाल रही है, मैं उनको कहना चाहूँगा कि यहाँ पे कुछ लोग असामाजिक तत्व है जो इस आंदोलन को खराब करने की कोशिश कर रहे हैं। हेलो, बोलिए। हाँ बोलिए। सभी को नमस्कार साथियों। मैं बेनती करना चाहूँगा कि जो हमारे वहाँ सीनियर लीडर हैं, जो संगठनों के प्रधान हैं, जिनमें रणजीत राजू जी है, रामपाल यादव जी भी शायद वहीं होंगे, और जो योगेंद्र यादव है, या और जो संगठनों के लीडर हैं वहाँ पे, गुरनाम सिंह जी अमरा राम जी व्यक्ति है, राधा राम अमरा राम जी वहीं होंगे, जो सीनियर लीडर हैं, जो वो जो करें, वो जो अपने कमेटी में पास करें, वही काम करना है। उनसे अलग कुछ काम ना करें। जो हमारे युवा बच्चे हैं, हम उनके जोश की कदर करते हैं, हमारे सम्माननीय है, लाडले बेटे हैं, लेकिन अनुशासन किसी तरह से अगर खराब हो गया तो ये आंदोलन टूट जाएगा। और किसी तरह से आंदोलन बना रहे, उसके लिए हमें थोड़ा सा सब्र भी करना पड़ता है। ये बहुत समझदार लोग हैं, पुराने आंदोलनकारी हैं। मेरी बेनती है कि इनकी बात वहाँ माननी जाए। ये बहुत समझदार लोग हैं और जो करेंगे ठीक ही करेंगे। थोड़ा समझ से, थोड़ा सा सब्र से काम लें और हम सबके जोश की कदर करते हैं। धन्यवाद। सभी साथियों से अनुरोध है, अभी आपने गुरनाम सिंह चटूनी जी को सुना,
उन्होंने आपको स्पष्ट शब्दों में कहा है युवा साथियों को अपना जोश के साथ अपना होश कायम रखें। ठीक है जी, ऊपर से जो आदेश आ रहा है उसका पालन करें। अपने आसपास जो लोग यहाँ पे आ रहे हैं उनका आदर करें, सम्मान करें। अगर आपको कोई संदिग्ध व्यक्ति दिखता है तो उसकी आप आईडी देखो, वो क्या है क्या नहीं है, उसको जो टीम है हमारी उसको सौंपो। किसी के साथ अवैधता अनुशासनहीनता यहाँ पे नहीं चलेगी। ये अगर आपने करना है तो आप यहाँ से घर चले जाइए, हमें आपकी कोई जरूरत नहीं है। अगर आप किसान के बेटे हो तो किसान का साथ दो, अनुशासन बनाओ, शांति भंग मत करो। आपके जो युवा साथी और भी हैं उनको यहाँ पे बुलाओ, अनुशासन से उनको रखो। गोदी मीडिया क्या कर रहा है, हमें बदनाम करने की दिन रात साजिश हो रही है। अगर आप सहयोग नहीं करोगे तो ये आंदोलन कैसे चलेगा? आपका सहयोग बहुत जरूरी है। युवा साथियों से अपील है कि अपने अपने इलाके में जो बीजेपी के विधायक हैं, एमएलए हैं, उनका घेराव कीजिए। आप उनके घरों को घेरिए, उनकी गाड़ियों को रोकिए, आप उन पे दबाव बनाइए, आपका जो जोश है वहां लगाइए ताकि वो बीजेपी को छोड़ने में मजबूर हो सके। आप यहाँ पे जो लोग आ रहे हैं, देखने आ रहे हैं, मीडिया आ रही है, किसी के साथ आप अभद्र व्यवहार ना करें। सबके साथ सबके सहयोग से चलते रहे, मैं यही कहना चाहूंगा। और जो युवा है वो जो नहीं आ सकता वो कम से कम इतना जरूर करे, जियो की सिम पोर्ट कराए, अंबानी अडानी के सामान का बहिष्कार करे, लाला रामदेव ढाई आंख वाले जो व्यापारी है उसका सामान का बहिष्कार करे। जो यहाँ नहीं आ सकता कम से कम इतना तो करे। 1.5 ही है, 2.5 तो है ही नहीं, गलत बोल के लगता है। तो आप सभी सहयोग बनाए रखें, अपना जोश अपना होश संभाले रखें। कोई भी व्यक्ति आपको गलत मिलता है उसकी रिपोर्ट कोर कमेटी टीम राजू जी हैं हमारे यहाँ पे, विक्रम जी हैं, उनको दें। व्यवस्था खराब ना करें, सफाई का ध्यान रखें। कोई गलत है, दिन रात सारे पहरे लगते हैं यहाँ पे, पुलिस प्रशासन हमारी सुरक्षा के लिए यहाँ पे है। दोस्तों, मैं इस वक्त राजस्थान ते हरियाणे के बॉर्डर ते हैं। शाहजहांपुर बॉर्डर जिहड़ा उत्थे असीं पहुँच चुके हैं, इधर स्टेज लगी हुई है ਤੇ बहुत ਵੱਡੀ ਲਾਈਨ ਹੈ ਇੱਧਰ ਨੂੰ, ਉਹ ਵੀ ਅਸੀਂ ਤੁਹਾਨੂੰ ਬਾਅਦ ਚ ਦਿਖਾਵਾਂਗੇ। ਪਰ ਤੁਹਾਨੂੰ ਇਸ ਸਟੇਜ ਜਿੱਥੇ ਲੱਗੀ ਹੋਈ ਹੈ ਇਹਦੇ ਪਿੱਛੇ ਜਿਹੜੀ ਬੈਰੀਕੇਡਿੰਗ ਹੈ, ਪੁਲਿਸ ਹੈ, ਉਹ ਦਿਖਾਉਂਦੇ ਆ ਵੀ ਸ਼ਾਹਜਹਾਂਪੁਰ ਬਾਰਡਰ ਦੇ ਉੱਤੇ ਕਿਸ ਤਰ੍ਹਾਂ ਦੀ ਬੈਰੀਕੇਡਿੰਗ ਹੈ, ਕਿਵੇਂ ਜਿਹੜੀ ਪੁਲਿਸ ਹੈ ਜਾਂ ਜਿਹੜੇ ਵੱਖ-ਵੱਖ ਫੋਰਸਿਸ ਦੇ ਜਿਹੜੇ ਜਵਾਨ ਹੈ ਇੱਧਰੋਂ ਬੈਰੀਕੇਡਿੰਗ ਦੇਖੋ ਤੁਸੀਂ। ਪਹਿਲੀ ਬੈਰੀਕੇਡਿੰਗ ਹੈ, ਉਸ ਤੋਂ ਬਾਅਦ ਉਹ ਕੁਝ ਜਵਾਨ ਖੜੇ ਨੇ ਤੇ ਫਿਰ ਉਹ ਬੈਰੀਕੇਡਿੰਗ ਅੱਗੇ ਵੱਡੇ ਵੱਡੇ ਪੱਥਰ ਜਿਹੜੇ ਆ ਰੱਖੇ ਗਏ ਨੇ। ਸੋ ਇਹ ਸੈਕਿੰਡ ਲੇਅਰ ਹੈ ਬੈਰੀਕੇਡਿੰਗ ਦੀ, ਉਹਦੇ ਪਿੱਛੇ ਬਹੁਤ ਸਾਰੇ ਸੁਰੱਖਿਆ ਜਵਾਨ ਖੜੇ ਨੇ। ਤੁਸੀਂ ਦੇਖ ਲਓ ਪੂਰੀ ਤਿਆਰੀ ਹੈ, ਲੱਗਦਾ ਹੈ ਕਿ ਪੂਰੀ ਤਿਆਰੀ 'ਚ ਹੈ, ਬਿਲਕੁਲ ਅਟੈਂਸ਼ਨ ਖੜੇ ਨੇ ਵੱਖ-ਵੱਖ ਫੋਰਸਿਸ ਦੇ ਜਵਾਨ ਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਬੈਰੀਕੇਡਿੰਗ ਸ਼ਾਇਦ ਟੁੱਟ ਵੀ ਸਕਦੀ ਹੈ। ਸੋ ਆਪਣੀ ਤਿਆਰੀ ਨਾਲ ਹੈਗੇ ਨੇ। ਪਰ ਅਸੀਂ ਜਦੋਂ ਸਟੇਜ ਤੋਂ ਸੁਣ ਰਹੇ ਸੀ ਜਿਹੜੇ ਇੱਥੇ ਆਗੂ ਬੋਲ ਰਹੇ ਨੇ, ਉਹ ਇਹ ਕਹਿ ਰਹੇ ਨੇ ਕਿ ਕਿਸੇ ਵੀ ਕਿਸਮ ਦਾ ਅਨੁਸ਼ਾਸਨ ਜਿਹੜਾ ਭੰਗ ਨਹੀਂ ਕਰਨਾ। ਉਸ ਤੋਂ ਅੱਗੇ ਚੱਲਾਂਗੇ ਥੋੜ੍ਹਾ ਜਿਹਾ। ਅਸੀਂ ਇਸ ਬੈਰੀਕੇਡਿੰਗ ਉਹ 3rd ਲੇਅਰ ਦੀ ਸੀ। ਉਸ ਤੋਂ ਬਾਅਦ ਵੱਡੇ ਵੱਡੇ ਜਿਹੜੇ ਟਰਾਲੇ ਆ ਉਹ ਖੜੇ ਕੀਤੇ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਇਹ ਟਰਾਲੇ ਖੜੇ ਕੀਤੇ ਹੋਏ ਰੇਤੇ ਦੇ ਭਰੇ ਹੋਏ ਨੇ ਵੀ ਜੇ ਬੈਰੀਕੇਡਿੰਗ ਤੋੜ ਕੇ ਕਿਸਾਨ ਇੱਧਰ ਨੂੰ ਆਉਂਦੇ ਆ ਤਾਂ ਫਿਰ ਇਹ ਤਿਆਰੀ ਇਹਨਾਂ ਦੀ ਹੈ। ਉਹ ਕਾਫੀ ਦੂਰ ਤੱਕ ਉਹ ਟਰਾਲੇ ਖੜੇ ਨੇ। ਅੱਗੇ ਜਿਹੜੀ ਆ ਦੰਗਾ ਰੋਕੂ ਇੱਕ ਵੈਨ ਖੜੀ ਹੈ, ਉਸ ਦੇ ਪਿੱਛੇ ਇੱਕ ਹੋਰ ਬੈਰੀਕੇਡਿੰਗ ਹੈ ਤੇ ਉਸ ਦੇ ਪਿੱਛੇ ਇੱਕ ਹੋਰ ਬੈਰੀਕੇਡਿੰਗ ਹੈ। ਅੱਗੇ ਜਵਾਨ ਉੱਥੇ ਵੀ ਤਾਇਨਾਤ ਨੇ ਤੇ ਉਹਨਾਂ ਦੀ ਤਿਆਰੀ ਪੂਰੀ ਆਪਣੇ ਤੌਰ ਦੇ ਉੱਤੇ। ਪਰ ਕਿਸਾਨ ਵੀ ਜਿਹੜੇ ਆ ਉਹ ਆਪਣੇ ਤਰੀਕੇ ਦੇ ਨਾਲ ਆਪਣਾ ਸੰਘਰਸ਼ ਚਲਾ ਰਹੇ ਨੇ। ਬਾਰ-ਬਾਰ ਸ਼ਾਹਪੁਰ ਬਾਰਡਰ ਦੇ ਉੱਤੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਲੱਗੀ ਹੈ, ਉੱਥੋਂ ਇਹ ਕਿਹਾ ਜਾ ਰਿਹਾ ਵੀ ਜਿਹੜਾ ਉੱਪਰੋਂ ਹੁਕਮ ਹੈ, ਆਦੇਸ਼ ਹੈ ਸਾਡੀਆਂ ਕਿਸਾਨ ਜਥੇਬੰਦੀਆਂ ਦਾ, ਉਹਨਾਂ ਦੇ ਆਦੇਸ਼ ਦੇ ਮੁਤਾਬਕ ਹੀ ਸਾਰਿਆਂ ਨੂੰ ਚੱਲਣਾ ਚਾਹੀਦਾ ਹੈ। ਕਿਸੇ ਕਿਸਮ ਦਾ ਡਿਸਿਪਲਿਨ ਜਿਹੜਾ ਹੈ ਉਹ ਭੰਗ ਨਹੀਂ ਕਰਨਾ ਚਾਹੀਦਾ। ਆਹ ਵੀ ਇੱਕ ਟਰਾਲਾ ਜਿਹਾ ਇੱਥੇ ਸਿੱਟਿਆ ਹੋਇਆ ਹੈ, ਉਹ ਪਿੱਛੇ ਵੀ ਬਕਾਇਦਾ ਇੱਕ ਬੁਲਡੋਜ਼ਰ ਖੜਾ ਆ। ਕਾਫੀ ਦੂਰ ਤੱਕ ਹੈ ਇਹ ਬੈਰੀਕੇਡਿੰਗ। ਸੋ ਇਹ ਤੁਸੀਂ ਦੇਖ ਰਹੇ ਸੀ ਤੇ ਨਾਲ ਨਾਲ ਮੈਂ ਦੱਸਦਾ ਜਾਵਾਂ ਵੀ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਵੀ ਕਿਸੇ ਵੀ ਕਿਸਮ ਦਾ ਅਨੁਸ਼ਾਸਨ ਇੱਥੇ ਭੰਗ ਨਹੀਂ ਹੋਏਗਾ। ਜੋ ਕਿਸਾਨ ਜਥੇਬੰਦੀਆਂ ਵੱਲੋਂ ਨਿਰਦੇਸ਼ ਹੋਣਗੇ ਉਹਦੇ ਮੁਤਾਬਕ ਹੀ ਜਿਹੜਾ ਆ ਅਗਲਾ ਜਿਹੜਾ ਅੰਦੋਲਨ ਚੱਲੇਗਾ। ਹਾਲੇ ਤੱਕ ਇਸ ਕਿਸਮ ਦਾ ਆਦੇਸ਼ ਹੈ ਕਿ ਤੁਸੀਂ ਜਿਹੜਾ ਆ ਆਪਣੇ ਤਰੀਕੇ ਨਾਲ ਕੰਮ ਕਰੋ, ਪਰ ਇੱਥੇ ਹੀ ਬੈਠੋ। ਕਈ ਸਵਾਲ ਕਰ ਰਹੇ ਨੇ ਕਿ ਇਹ ਇੱਥੋਂ 88 ਕਿਲੋਮੀਟਰ ਅੱਗੇ ਹੈ ਦਿੱਲੀ ਦਾ ਬਾਰਡਰ, ਇਹ ਹਰਿਆਣੇ ਦਾ ਬਾਰਡਰ ਹੈ। ਅਸਲ ਦੇ ਵਿੱਚ ਸ਼ਾਹਜਹਾਂਪੁਰ ਜਿਹੜਾ ਬਾਰਡਰ ਹੈ ਇਹ ਹਰਿਆਣੇ ਨਾਲ ਜੋੜਦਾ। ਜਿੱਦਾਂ ਆਪਣੇ
ਪੰਜਾਬ ਦੇ ਵਿੱਚ ਸ਼ੰਭੂ ਬਾਰਡਰ ਹੈ। ਸਾਡੇ ਵਾਲੇ ਸ਼ੰਭੂ ਬਾਰਡਰ ਨੂੰ ਤੋੜ ਕੇ ਹਰਿਆਣੇ ਦੇ ਬਾਕੀ ਜਿਹੜੇ ਰੋਕਾਂ ਸੀਗੀਆਂ ਉਹਨਾਂ ਨੂੰ ਤੋੜ ਕੇ ਉਹ ਪਹੁੰਚ ਗਏ ਨੇ ਕੁੰਡਲੀ ਤੇ ਸਿੰਘੂ ਬਾਰਡਰ ਦੇ ਉੱਤੇ। ਪਰ ਜਿਵੇਂ ਸਾਡਾ ਸ਼ੰਭੂ ਬਾਰਡਰ ਹੈ ਉੱਦਾਂ ਹੀ ਇਹ ਸ਼ਾਹਜਹਾਂਪੁਰ ਬਾਰਡਰ ਹੈ ਜਿਹੜਾ ਹਰਿਆਣੇ 'ਚ ਦਾਖਲ ਹੋਣ ਵੇਲੇ ਇੱਕ ਬਾਰਡਰ ਹੈ। ਤੇ ਇਸ ਤੋਂ ਅੱਗੇ 88 ਕਿਲੋਮੀਟਰ ਅੱਗੇ ਦਿੱਲੀ ਪੈਂਦੀ ਹੈ। ਕਈ ਲੋਕ ਸਵਾਲ ਕਰ ਰਹੇ ਹੈ ਕਿ ਇਹ ਲੋਕ ਜਿਹੜੇ ਆ ਇੱਥੇ ਕਿਉਂ ਬੈਠੇ ਹੈ, ਇਹ ਦਿੱਲੀ ਕਿਉਂ ਨਹੀਂ ਜਾਂਦੇ। ਤਾਂ ਪਰ ਅੱਜ ਜਦੋਂ ਅਸੀਂ ਸੁਣ ਰਹੇ ਸੀ ਸਟੇਜ ਤੋਂ ਤੇ ਉੱਥੋਂ ਇਹ ਕਿਹਾ ਗਿਆ ਬਾਰ-ਬਾਰ ਵੀ ਇੱਕ ਰਣਨੀਤੀ ਹੈ, ਇੱਕ ਦਾਅ ਪੇਚ ਹੈ, ਜਥੇਬੰਦੀਆਂ ਦੀ ਟੈਕਟਿਸ ਹੁੰਦੇ ਹੈ। ਕਿਸਾਨ ਜਥੇਬੰਦੀਆਂ ਨੇ ਇਹ ਗੱਲ ਕਹੀ ਹੈ ਵੀ ਜਿੰਨੀ ਦੇਰ ਤੱਕ ਕਿਸਾਨ ਜਥੇਬੰਦੀਆਂ ਸਾਂਝੀ ਰਾਏ ਕਰਕੇ ਦਿੱਲੀ ਵੱਲ ਹੋਰ ਅੱਗੇ ਵਧਣ ਦਾ ਨਿਰਦੇਸ਼ ਨਹੀਂ ਦਿੰਦੀਆਂ ਉਨੀ ਦੇਰ ਤੱਕ ਡੇਰਾ ਡਾਲੋ ਘੇਰਾ ਡਾਲੋ ਦੀ ਜਿਹੜੀ ਨੀਤੀ ਹੈ ਉਹਦੇ ਤਹਿਤ ਹੀ ਇਹ ਸਾਰਾ ਕੁਝ ਹੋਏਗਾ। ਇਸੇ ਕਰਕੇ ਬੜੇ ਡਿਸਪਲਿਨ ਦੇ ਨਾਲ ਸਾਰਾ ਕੁਝ ਚੱਲ ਰਿਹਾ। ਦੇਖੋ ਜਿਹੜੀਆਂ ਰਾਜਸਥਾਨ ਤੋਂ ਜਿਹੜੀਆਂ ਸਾਡੀਆਂ ਪੰਜਾਬਣਾਂ ਆਈਆਂ ਹੋਈਆਂ, ਦੇਖੋ ਤੁਸੀਂ ਬਹੁਤ ਹੀ ਤਰੱਦਦ ਦੇ ਨਾਲ, ਬਹੁਤ ਹਿੰਮਤ ਦੇ ਨਾਲ ਸਾਡੀਆਂ ਮਾਵਾਂ, ਸਾਡੀਆਂ ਭੈਣਾਂ ਜਿਹੜੀਆਂ ਇੱਥੇ ਆਈਆਂ ਹੋਈਆਂ ਤੇ ਇਹਨਾਂ ਨਾਲ ਗੱਲ ਵੀ ਕਰਕੇ ਦੇਖ ਲੈਂਦੇ ਆ। ਤੁਸੀਂ ਬੈਰੀਕੇਡਿੰਗ ਵੀ ਦੇਖੀ ਆ। ਹਾਂਜੀ ਮਾਤਾ ਜੀ ਕਿੱਥੋਂ ਆਏ ਹੋ? ਅਸੀਂ ਫਿਰੋਜ਼ਪੁਰ ਤੋਂ ਆਏ ਹੋਏ। ਅੱਛਾ ਤੁਸੀਂ ਪੰਜਾਬ ਤੋਂ ਆਏ ਹੋ? ਹਾਂਜੀ ਪੰਜਾਬ ਤੋਂ ਆਏ। ਤੁਸੀਂ ਪੰਜਾਬ ਤੋਂ ਆ ਕੇ ਇੱਥੇ ਇਹਨਾਂ ਦਾ ਸਾਥ ਦੇਣਾ ਹੈ ਵੀ ਰਾਜਸਥਾਨ ਵਾਲਿਆਂ ਦੇ ਨਾਲ ਸਾਥ ਦੇ ਕੇ ਇੱਥੇ ਵੱਧ ਤੋਂ ਵੱਧ ਕੋਸ਼ਿਸ਼ ਕਰਕੇ ਕਿਸਾਨ ਅੰਦੋਲਨ ਜਿੱਤਿਆ ਜਾਵੇ। ਹਾਂਜੀ ਜਿੱਤਿਆ ਜਾਵੇ, ਅਸੀਂ ਇਸ ਬਾਰੇ ਆਏ ਹਾਂ। ਹਾਂਜੀ ਆਓ ਥੋੜਾ ਉੱਚੀ ਬੋਲ ਕੇ ਦੱਸਿਓ ਜੀ। ਹਾਂਜੀ 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 ਤੇ ਹੋਈ ਆਨੇ ਵੀ ਜਿੱਤ ਸਾਨੂੰ ਇੱਥੇ ਬਹਿਣਾ ਪਵੇ, ਅਸੀਂ ਬਵਾਂਗੇ। ਅੱਛਾ ਜੀ। ਹਾਂ ਸਾਡੀ ਚੜ੍ਹਦੀ ਕਲਾ ਹੋ ਜਾਵੇ, ਅਸੀਂ ਆਪਦੇ ਕਿਸਾਨਾਂ ਨਾਲ ਪੂਰੀ ਜਿੱਤ ਕਰਾਂਗੇ। ਅਸੀਂ ਸਾਡਾ ਬਾਜਾਂ ਵਾਲਾ ਸੱਚੇ ਪਾਤਸ਼ਾਹ ਉਹ ਸਾਡੀ ਜਿੱਤ ਕਰਾਊਗਾ, ਅਸੀਂ ਨਹੀਂ ਕਰ। ਸੋ ਇਹ ਕਹਿ ਰਹੇ ਉਹ ਸਾਡਾ ਬਾਜਾਂ ਵਾਲਾ ਜਿਹੜਾ ਉਹ ਸਾਡੀ ਜਿੱਤ ਕਰਾਊਗਾ। ਬਹੁਤ ਹੌਸਲੇ ਦੇ ਨਾਲ। ਕਦੋਂ ਤੋਂ ਆਏ ਹੋ ਇੱਥੇ ਤੁਸੀਂ? ਸਾਡੇ 15-20 ਦਿਨ ਹੋ ਗਏ ਆ ਜੀ। ਅਸੀਂ ਇੱਥੇ ਮੋਰਚਾ ਜਿੱਤ ਕੇ ਜਾਏਂਗੇ। ਅੱਛਾ ਜੀ, ਮੋਰਚਾ ਜਿੱਤ ਕੇ ਜਾਓਗੇ। ਅੱਛਾ ਅੱਛਾ। ਤੇ ਤੁਹਾਨੂੰ ਕੀ ਲੱਗਦਾ ਹੈ ਕਿ ਜਿੱਦਾਂ ਤੁਸੀਂ ਇੱਥੇ ਆਏ ਹੋ 15-20 ਦਿਨਾਂ ਤੋਂ, ਇੱਥੋਂ ਦੇ ਜਿਹੜੇ ਪ੍ਰਬੰਧ ਹੈ ਇੱਧਰ ਸਿੰਘੂ ਬਾਰਡਰ ਤੇ ਉੱਧਰ ਕੁੰਡਲੀ ਬਾਰਡਰ ਜਾਂ ਜਿਹੜਾ ਖਨੌਰੀ ਵਾਲਾ ਪਾਸਾ ਬਹਾਦਰਗੜ੍ਹ ਵਾਲਾ, ਉੱਥੇ ਤਾਂ ਠੀਕ ਚੱਲ ਰਿਹਾ ਸਾਰਾ ਕੁਝ, ਟਿਕਰੀ ਬਾਰਡਰ, ਪਰ ਇੱਥੇ ਕਿਵੇਂ ਚੱਲ ਰਿਹਾ? ਸਾਨੂੰ ਬਹੁਤ ਵਧੀਆ ਲੱਗ ਰਿਹਾ ਹੈ। ਸਾਡੇ ਬਾਬੇ ਸਾਨੂੰ ਲੈ ਕੇ ਆਏ ਨੇ, ਅਸੀਂ ਕਿਸਾਨਾਂ ਨੂੰ ਜਿਤਾ ਕੇ ਜਾਵਾਂਗੇ। ਤਕਲੀਫ ਕੋਈ ਨਹੀਂ ਸਾਨੂੰ, ਕੋਈ ਤਕਲੀਫ ਨਹੀਂ। ਇੱਥੇ ਰਹਿਣ ਦਾ, ਸੌਣ ਦਾ ਕਿੱਦਾਂ? ਬਹੁਤ ਵਧੀਆ ਆਨੰਦ ਹੈ। ਇਹ ਹਰਿਆਣੇ ਵਾਲੇ, ਰਾਜਸਥਾਨ ਵਾਲੇ ਪੂਰਾ ਸਾਥ ਦੇ ਰਹੇ ਆ? ਹਾਂਜੀ ਹਾਂਜੀ ਦਿਆਂਗੇ ਸਾਥ। ਅੱਛਾ ਜੀ। ਹਾਂਜੀ ਹਾਂਜੀ। ਸੋ ਇਹਨਾਂ ਦੀ ਸਾਰਿਆਂ ਦੀ ਸਮੁੱਚੀ ਭਾਵਨਾ ਹੈ ਕਿ ਇਹ ਮੋਰਚਾ ਜਿੱਤਿਆ ਜਾਏਗਾ। ਬਾਜਾਂ ਵਾਲੇ ਜ਼ਰੂਰ। ਸਾਨੂੰ ਜਿੱਤ ਨਾ ਹੋਵੇਗੀ, ਅਸੀਂ ਉਹਨਾਂ ਚਿਰ ਝੰਡੇ ਨਹੀਂ ਪੱਟਣੇ, ਸਾਡੇ ਝੰਡੇ ਖੜੇ ਰਹਿਣਗੇ। ਉਹਨਾਂ ਚਿਰ ਝੰਡੇ ਖੜੇ ਰਹਿਣਗੇ। ਤੁਸੀਂ ਦੇਖਿਆ ਮਹਾਰਾਜ ਦਾ ਝੰਡਾ ਝੂਲਦਾ ਰਹੇਗਾ, ਸਤਿਗੁਰ ਦਾ ਮਹਾਰਾਜ ਦਾ ਝੰਡਾ ਝੂਲਦਾ ਰਹੇਗਾ। ਸਾਡੀਆਂ ਮਾਵਾਂ ਦਾ ਹੌਸਲਾ ਤੁਸੀਂ ਦੇਖਿਆ। ਜੇ ਇਸ ਅੰਦੋਲਨ ਦੇ ਨਾਲ ਇਸ ਤਰ੍ਹਾਂ ਮਾਵਾਂ ਜੁੜ ਜਾਣ, ਸਾਡੀਆਂ ਬਜ਼ੁਰਗ, ਤੇ ਉਹ ਅੰਦੋਲਨ ਤਾਂ ਲਾਜ਼ਮੀ ਤੌਰ ਤੇ ਜਿੱਤਿਆ ਹੀ ਜਾਏਗਾ। ਇਹਨਾਂ ਦਾ ਹੌਸਲਾ, ਗੁਰਾਂ ਨੇ ਜਿੱਤਿਆ ਸੀ ਤੇ ਅਸੀਂ ਵੀ ਜਿੱਤ ਕੇ ਜਾਣਾ। ਸਾਡੇ ਗੁਰਾਂ ਨੇ ਜਿੱਤਿਆ ਸੀ ਤੇ ਅਸੀਂ ਵੀ ਜਿੱਤ ਕੇ ਹਾਂਜੀ ਜਿੱਤ ਕੇ ਜਾਣਾ। ਸੋ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਤੁਸੀਂ ਮੈਂ ਕਮਲ ਦੁਸਾਂਝ ਨੂੰ ਕਹਾਂਗਾ ਇੱਕ ਵਾਰੀ ਫਿਰ ਬੈਰੀਕੇਡਿੰਗ ਦਿਖਾਓ ਵੀ ਕਿੰਨੇ ਪ੍ਰਬੰਧ ਕੀਤੇ ਹੋਏ ਆ, ਪਰ ਸਾਡੀਆਂ ਮਾਵਾਂ ਪੂਰੇ ਹੌਸਲੇ 'ਚ ਹੈ। ਇਹਨਾਂ ਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈ। ਇਹਨਾਂ ਨੂੰ ਸਿਰਫ ਜਿੱਤ ਚਾਹੀਦੀ ਹੈ। ਇਹ ਜਿੱਤਣਾ ਚਾਹੁੰਦੇ ਆ। ਜਿੱਤ ਲੈ ਕੇ ਹੀ ਇਹਨਾਂ ਨੇ ਘਰ ਜਾਣਾ ਹੈ ਵਾਪਸ। ਤੁਸੀਂ ਦੇਖੋ ਫਿਰੋਜ਼ਪੁਰ ਤੋਂ ਇਹ ਸਾਡੀਆਂ ਮਾਵਾਂ ਭੈਣਾਂ ਆਈਆਂ ਹੋਈਆਂ, ਬਹੁਤ ਵੱਡੀ ਮਤਲਬ ਤਾਦਾਦ ਦੇ ਵਿੱਚ। ਇੱਥੇ ਹੋਰ ਲੋਕ ਵੀ ਹੈਗੇ ਆ। ਤੇ ਫਿਰ ਅਸੀਂ ਸਟੇਜ ਵੱਲ ਆ ਗਏ ਹਾਂ। ਬਾਕੀ ਸਟੇਜ ਬਾਰੇ ਜਾਂ ਹੋਰ ਇਸ ਸ਼ਾਹਜਹਾਂਪੁਰ ਬਾਰਡਰ ਦੇ ਉੱਤੇ ਹੋਰ ਕੀ ਕੀ ਉਹ ਠਹਿਰ ਕੇ ਦਿਖਾਉਂਦੇ ਆ। ਸੋ ਮੈਂ ਸੁਸ਼ੀਲ ਦੁਸਾਂਝ ਤੇ ਮੇਰੇ ਨਾਲ ਕੈਮਰੇ ਤੇ ਕਮਲ ਦੁਸਾਂਝ। ਮੈਂ ਰਾਜਸਥਾਨ ਤੇ ਹਰਿਆਣਾ ਨੂੰ ਜੋੜਨ ਵਾਲਾ ਜਿਹੜਾ ਬਾਰਡਰ ਹੈ ਸ਼ਾਹਜਹਾਂਪੁਰ ਬਾਰਡਰ, ਉੱਥੇ ਖੜਾ ਸੁਸ਼ੀਲ ਦੁਸਾਂਝ। ਇਹ ਮੇਰੇ ਪਿੱਛੇ ਸ਼ਹੀਦ ਆਜ਼ਮ ਸਰ ਭਗਤ ਸਿੰਘ ਦਾ ਇੱਕ ਬੈਨਰ ਲੱਗਾ ਹੋਇਆ, SFI ਲਿਖਿਆ ਹੋਇਆ, ਸਟੂਡੈਂਟ ਫੈਡਰੇਸ਼ਨ ਆਫ ਇੰਡੀਆ। ਵਿਦਿਆਰਥੀਆਂ ਦੀ ਇੱਕ ਵੱਡੀ ਜਥੇਬੰਦੀ ਆ ਭਾਰਤ ਦੀ, SFI। ਉਹ ਯਾਨੀ ਵਿਦਿਆਰਥੀ ਵੀ ਇਸ ਅੰਦੋਲਨ ਸ਼ਾਮਲ ਨੇ। ਅਸੀਂ ਇੱਥੋਂ ਤੁਹਾਨੂੰ ਦਿਖਾਉਣਾ ਚਾਹੁੰਦੇ ਹਾਂ ਵੀ ਇੱਥੇ ਬਕਾਇਦਾ ਟੈਂਟ ਲੱਗੇ ਹੋਏ ਨੇ। ਹੌਲੀ ਹੌਲੀ ਅੱਗੇ ਜਾਵਾਂਗੇ ਤੇ ਇਹਦੇ ਦੇਖਾਂਗੇ ਕਿ ਆਲ ਇੰਡੀਆ ਕਿਸਾਨ ਸਭਾ ਦੇ ਇਹ ਝੰਡੇ ਨੇ। ਆਲ ਇੰਡੀਆ ਕਿਸਾਨ ਸਭਾ ਵੀ ਭਾਰਤ ਦਾ ਇੱਕ ਵੱਡੀ ਜਥੇਬੰਦੀ ਹੈ, ਆਲ ਇੰਡੀਆ ਕਿਸਾਨ ਸਭਾ। ਤੇ ਇਹ ਹਰਿਆਣੇ ਵੱਲੋਂ ਆਏ ਨੇ। ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੇ ਇਹਨਾਂ ਨੇ ਟੈਂਟ ਲਾਏ ਹੋਏ ਨੇ ਤੇ ਇਹਨਾਂ ਟੈਂਟਾਂ ਦੇ ਵਿੱਚ ਨੌਜਵਾਨ ਵੀ ਨੇ, ਰਾਤ ਨੂੰ ਜਦੋਂ ਸੌਂਦੇ ਨੇ, ਤੇ ਬਜ਼ੁਰਗ ਵੀ ਨੇ। ਕਾਫੀ ਲੰਮਾ ਇਹ ਇੱਕ ਪੂਰੀ ਦਾ ਪੂਰਾ ਹੈ, ਜਿਹਦੇ 'ਚ ਅਸੀਂ ਦੇਖ ਸਕਦੇ ਹਾਂ ਕਿ ਰਾਜਸਥਾਨ ਵਾਲੇ ਪਾਸਿਓਂ ਵੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਕਿਸਾਨ ਆ ਰਹੇ ਆ, ਤੇ ਕਿਸਾਨਾਂ ਨੂੰ ਵੱਡਾ ਸਹਿਯੋਗ ਜਿਹੜਾ ਆ ਉਹ ਨੌਜਵਾਨ ਦੇ ਰਹੇ ਆ। ਇੱਥੇ ਆ 4 ਨੌਜਵਾਨ ਬੈਠੇ ਨੇ
ਤੇ ਆਪਣੀ ਭੁੱਖ ਦਾ ਇੰਤਜ਼ਾਮ ਕਰ ਰਹੇ ਨੇ। ਕੇਲੇ ਕੁਲੇ ਖਾ ਕੇ ਇਹਨਾਂ ਨਾਲ ਵੀ ਗੱਲ ਕਰਾਂਗੇ ਵਾਪਸੀ 'ਤੇ ਆਉਂਦੇ ਹੋਏ। ਤੇ ਪਹਿਲਾਂ ਤੁਹਾਨੂੰ ਇੱਕ ਵਾਰੀ ਦੂਰ ਤੱਕ ਦਿਖਾ ਦਈਏ ਜਿੱਥੇ ਤੱਕ ਅਸੀਂ ਜਾ ਸਕਦੇ ਹਾਂ ਵੀ ਇਹ ਸਾਰੇ ਕਿਸਾਨ ਜਿਹੜੇ ਆ ਇੱਥੇ ਜਿਹੜੇ ਬੈਨਰ ਦਿਖਾਈ ਦੇ ਰਹੇ ਆ ਉਹਦੇ 'ਚ ਆਲ ਇੰਡੀਆ ਕਿਸਾਨ ਸਭਾ ਦੇ ਆ। ਤੇ ਇਹ ਉਸ ਸਭਾ ਆ ਆਲ ਇੰਡੀਆ ਕਿਸਾਨ ਸਭਾ ਜਿਨ੍ਹਾਂ ਦੇ ਝੰਡੇ ਦੇ ਹੇਠ ਬੰਬੇ ਦੇ ਵਿੱਚ ਅੱਜ ਤੋਂ 2-3 ਸਾਲ ਪਹਿਲਾਂ ਬਹੁਤ ਵੱਡਾ ਮਾਰਚ ਕਿਸਾਨਾਂ ਨੇ ਕੱਢਿਆ ਸੀ। ਤੇ ਉਹੀ ਝੰਡੇ ਦੇ ਹੇਠਾਂ ਜਿਹੜੇ ਕਿਸਾਨ ਹੈ ਨਾਸਿਕ ਤੋਂ ਤੁਰੇ ਹੋਏ ਆ। ਹਜ਼ਾਰਾਂ ਕਿਸਾਨ ਨਾਸਿਕ ਮਹਾਰਾਸ਼ਟਰ ਤੋਂ ਤੁਰੇ ਹੋਏ ਆ। ਨਾਸਿਕ ਜਿਹੜਾ ਕਿ ਤੁਹਾਨੂੰ ਪਤਾ ਆ ਬਈ ਪਿਆਜ਼ ਜਿਹੜੇ ਆ ਸਭ ਤੋਂ ਵੱਧ ਜਿਹੜੇ ਆ ਨਾਸਿਕ 'ਚ ਹੁੰਦੇ ਆ। ਉੱਥੋਂ ਹਜ਼ਾਰਾਂ ਕਿਸਾਨ ਤੁਰੇ ਹੋਏ। ਕੱਲ੍ਹ ਉਹਨਾਂ ਕਿਸਾਨਾਂ ਨੇ ਇੱਥੇ ਪਹੁੰਚ ਜਾਣਾ। ਇੱਧਰ ਵੱਡੇ ਟੈਂਟ ਵੀ ਲੱਗੇ ਹੋਏ ਪਿਛਲੇ ਪਾਸੇ ਮੈਂ ਕਹਿਣਾ ਚਾਹੁੰਦਾ ਉਹ ਵੀ ਤੁਹਾਨੂੰ ਦਿਖਾ ਦਈਏ। ਵੱਡੇ ਟੈਂਟ ਵੀ ਲੱਗੇ ਹੋਏ ਨੇ। ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਇਹ ਕਿਸਾਨ ਇੱਥੇ ਆ ਤੇ ਇਹ ਬਾਰ-ਬਾਰ ਇੱਕ ਗੱਲ ਕਹਿ ਰਹੇ ਆ ਵੀ ਅਸੀਂ ਇੱਥੋਂ ਉੱਠ ਕੇ ਨਹੀਂ ਜਾਣਾ ਜਦੋਂ ਤੱਕ ਸਾਡੀ ਸਾਂਝੀ ਕਿਸਾਨ ਜਥੇਬੰਦੀਆਂ ਦੀ ਲੀਡਰਸ਼ਿਪ ਸਾਨੂੰ ਕੋਈ ਨਵਾਂ ਨਿਰਦੇਸ਼ ਨਹੀਂ ਦਿੰਦੀ ਅਸੀਂ ਇੱਥੋਂ ਉੱਠ ਕੇ ਨਹੀਂ ਜਾਵਾਂਗੇ। ਅੱਗੇ ਕੁਝ ਕਿਸਾਨ ਖੜੇ ਨੇ ਸੋ ਉਹਨਾਂ ਨਾਲ ਆਪਾਂ ਗੱਲ ਕਰਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਇੱਧਰ ਵੀ ਟਰਾਲੀਆਂ ਨੇ ਲਗਾਤਾਰ ਤੁਸੀਂ ਦੇਖ ਰਹੇ ਹੋ ਲੰਮਾ ਇੱਕ ਕਾਫਲਾ ਤੁਰਿਆ ਆਉਂਦਾ। ਅਸੀਂ ਕੁਝ ਖੜੇ ਨੇ ਕਿਸਾਨ ਸਾਥੀ ਉਹਨਾਂ ਨਾਲ ਗੱਲ ਕਰਦੇ ਹਾਂ। ਹਾਂਜੀ ਕਿੱਥੋਂ ਆਏ ਹੋ ਜੀ? ਗੰਗਾਨਗਰ ਤੋਂ ਆਏ ਆ ਜੀ। ਇਹ ਰਾਜਸਥਾਨ ਗੰਗਾਨਗਰ ਤੋਂ ਕਿਸਾਨ ਨੇ ਜੀ। ਕੀ ਨਾਂ ਜੀ ਤੁਹਾਡਾ? ਨਰਿੰਜਨ ਸਿੰਘ। ਕਦੋਂ ਤੋਂ ਆਏ ਹੋ ਇੱਥੇ? ਸਾਨੂੰ 12 ਦਿਨ ਹੋ ਗਏ ਜੀ। ਅੱਜ ਕੀ ਦੁੱਖ ਕੀ ਆ ਤੁਹਾਡਾ? ਦੁੱਖ ਤੇ ਇਹੀ ਹੈ ਜੀ ਉਹ ਜਿਹੜੇ ਤਿੰਨ ਕਾਲੇ ਕਾਨੂੰਨ ਬਣਾਏ ਬਸ ਉਹਨੂੰ ਰੱਦ ਕਰਾਉਣ ਵਾਸਤੇ ਬੈਠੇ ਆ। ਤੇ ਆਮ ਤੌਰ ਤੇ ਸਵਾਲ ਇੱਥੇ ਹੋ ਰਿਹਾ ਵੈਸੇ ਸਟੇਜ ਤੋਂ ਬੋਲਦਿਆਂ ਤੁਹਾਡੇ ਲੀਡਰਾਂ ਨੇ ਸਪਸ਼ਟ ਕਰ ਦਿੱਤਾ ਵੀ ਜਿਹੜੀਆਂ ਸਾਂਝੀਆਂ ਕਿਸਾਨ ਜਥੇਬੰਦੀਆਂ ਉਹ ਸਾਨੂੰ ਕੋਈ ਨਵਾਂ ਨਿਰਦੇਸ਼ ਦੇਣਗੀਆਂ ਤਾਂ ਇੱਥੋਂ ਅੱਗੇ ਜਾਵਾਂਗੇ ਜਾਂ ਇੱਥੇ ਬੈਠੇ ਆ ਵੀ ਡੇਰਾ ਡਾਲੋ ਘੇਰਾ ਡਾਲੋ ਦੀ ਜਿਹੜੀ ਨੀਤੀ ਹੈ। ਤੁਸੀਂ ਕੀ ਨਾਂ ਜੀ ਤੁਹਾਡਾ? ਮਲਕੀਤ ਸਿੰਘ। ਮਲਕੀਤ ਸਿੰਘ ਕੀ ਕਹਿਣਾ ਚਾਹੁੰਦੇ ਹੋ? ਇਹ ਕਹਿਣਾ ਚਾਹੁੰਦੇ ਸਾਡਾ ਤਾਂ ਇਹ ਬੇਨਤੀ ਵੀ ਤੂੰ ਅਖਾੜਾ ਛੱਡ ਤੇ ਜਿਹੜਾ ਤਿੰਨ ਕਾਲੇ ਕਾਨੂੰਨ ਨੇ ਇਹ ਰੱਦ ਕਰ। ਅੱਛਾ ਜੀ। ਤੇ ਹੱਥ ਜੋੜ ਕੇ ਬੇਨਤੀ ਕਰਨੇ ਆ ਅੜੀਆਂ ਨਾ ਕਰ। ਠੀਕ ਹੈ ਜੀ। ਅਸੀਂ ਤਾਂ ਜੇ ਤੂੰ ਅੜੀਆਂ ਕਰੇਗਾ ਅਸੀਂ ਗੁਰੂ ਕੀ ਅਰਦਾਸ ਕਰੇਗਾ ਤੇ ਗੁਰੂ ਆਪੇ ਤੇਰਾ ਫਿਰ ਬਦਲਾ ਆਏਗਾ ਫਿਰ ਤੂੰ ਕਿਸੇ ਵਜੋਂ ਨਹੀਂ ਰਹਿ ਜਾਣਾ। ਸੋ ਜਿੱਥੇ ਕਿਸਾਨਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ ਆਪਣੀਆਂ ਜਥੇਬੰਦੀਆਂ ਤੇ ਵਿਸ਼ਵਾਸ ਹੈ ਇੱਥੇ ਗੁਰੂ ਦਾ ਆਸਰਾ ਜਿਹੜਾ ਆ ਬਹੁਤ ਵੱਡਾ ਇੱਕ ਫੈਕਟਰ ਹੈ। ਸੋ ਗੁਰੂ ਤੇ ਵਿਸ਼ਵਾਸ ਕਰਨ ਵਾਲੇ ਲੋਕ ਕਹਿ ਰਹੇ ਆ ਵੀ ਨਰਿੰਦਰ ਮੋਦੀ ਤੁਸੀਂ ਰਕਾਬਗੰਜ ਗੁਰਦੁਆਰੇ ਸਾਹਿਬ ਜਾ ਕੇ ਮੱਥੇ ਟੇਕਦੇ ਹੋ ਉੱਥੇ ਨੌਟੰਕੀ ਕਰਦੇ ਹੋ ਗੁਰੂ ਦੇ ਸਿੱਖ ਤਾਂ ਇੱਥੇ ਸੜਕਾਂ ਤੇ ਰੁਲ ਰਹੇ ਆ ਉਹਨਾਂ ਦੀ ਸਾਰ ਲਓ। ਆਪ ਕਹਾਂ से हो? मैं जयपुर जिला से हूँ राजस्थान से। जयपुर राजस्थान से हैं। आपका क्या नाम है? मेरा नाम है हरलाल क्रांतिकारी। हरलाल क्रांतिकारी इनके नाम में क्रांतिकारी है। सो इनके जो कर्म है वो भी क्रांतिकारी हैं। सड़कों पर बैठे हैं तो क्या कहना चाहते हो आप? हमारे एक कानून 3 लिस्ट लाई जो के विरोध में आंदोलन शुरू करेंगे। अच्छा जी। तो कब तक रहोगे यहाँ आप? अब जब तक सरकार मानेगी जब तक रहेंगे। वो कानून को वापस लो हमारा सही समीकरण करो हिंदुस्तान में अन्नदाता का। ये कहना ये चाह रहे हैं ਜਾਂ ਇਹ ਕਹਿਣਾ ਇਹ ਚਾਹੁੰਦੇ ਆ ਕਿ ਜਿਹੜੇ ਕਾਨੂੰਨ ਅਸੀਂ ਮੰਗੇ ਨਹੀਂ ਸਾਨੂੰ ਕਿਉਂ ਦੇ ਰਹੇ ਹੋ? ਅਸੀਂ ਤਾਂ ਮੰਗੇ ਨਹੀਂ ਅਸੀਂ ਤਾਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮੰਗਦੇ ਆ ਉਹ ਤੁਸੀਂ ਲਾਗੂ ਨਹੀਂ ਕਰਦੇ ਤੇ ਜਿਹੜੇ ਕਾਨੂੰਨ ਸਾਨੂੰ ਨਹੀਂ ਚਾਹੀਦੇ ਉਹ ਦੇ ਰਹੇ ਹੋ। बहुत मेहरबानी बहुत शुक्रिया। कुछ हाँ जी। दूसरी बात ये 1.5 गुना 50 गुना जो स्वामीनाथ आयोग की रिपोर्ट लागू करी थी वो अभी तक लागू कौन है? कुल देश के अंदर भ्रष्टाचार चल रहा है। वादा मोदी साहब तो कह रहे हैं मैंने लागू कर दी है। अभी तक तो कोई नहीं आई। अभी तो मंडियाँ रोड रही है। हमारा ये एक मैसी ट्रैक्टर 15,500 में आ रहा था जिसकी आज 7.5 लाख 6 लाख बन गई तो किसान कितने घाटे में चलेगा? बहुत मेहरबानी। हमारी किसान की भी बढ़ानी चाहिए लोकसभा में आए किसान की भी बढ़ानी चाहिए और ये खड़े हैं ਇੱਥੇ ਖੜੇ ਆਏ ਇੱਥੇ ਰਹਿਣਗੇ। ਅਸੀਂ ਕੁਝ ਹੋਰ ਤੁਹਾਨੂੰ ਤਸਵੀਰਾਂ ਬਾਅਦ ਚ ਦਿਖਾਉਂਦੇ ਆ ਪਰ ਹਾਲ ਫਿਲਹਾਲ ਮੈਂ ਸੁਸ਼ੀਲ ਦੋਸਾਂਝ ਸ਼ਾਹ ਜਹਾਂਪੁਰ ਬਾਰਡਰ ਤੋਂ ਕੈਮਰੇ ਤੇ ਕਮਲ ਦੋਸਾਂਝ। ਮਿਹਰਬਾਨੀ ਸ਼ੁਕਰੀਆ। अच्छा ਬਾਰਡਰ ਤੋਂ ਸੁਸ਼ੀਲ ਦੋਸਾਂਝ। ਤੁਸੀਂ ਦੇਖ ਰਹੇ ਹੋ ਬੜਾ ਲੰਬਾ ਇਹ ਦੂਰ ਤੱਕ ਕਾਫਲਾ ਹੈ ਅੱਗੇ ਤੱਕ 5-6 ਕਿਲੋਮੀਟਰ ਜਿੱਥੇ ਟਰਾਲੀਆਂ ਟਰੈਕਟਰ ਖੜੇ ਆ ਤੇ ਨਾਲ ਤੰਬੂ ਲੱਗੇ ਹੋਏ ਨੇ। ਹੁਣ ਅਸੀਂ ਥੋੜਾ ਦੂਸਰਾ ਪਾਸਾ ਦਿਖਾਉਣਾ ਚਾਹੁੰਦੇ ਹਾਂ ਤੁਹਾਨੂੰ ਤੇ ਵੀ ਕਿਵੇਂ ਕਿਵੇਂ ਇੱਥੇ ਲੰਗਰ ਵੀ ਲੱਗੇ ਹੋਏ ਆ ਸਾਰਾ ਕੁਝ ਆ। ਟਰਾਲੀਆਂ 'ਚ ਲੋਕ ਬੈਠੇ ਨੇ ਟੈਂਟ ਲੱਗੇ ਹੋਏ ਨੇ ਟਰਾਲੀਆਂ ਨੇ ਤੇ ਪਰਚਮ ਜਿਹੜੇ ਆ ਲਹਿਰਾ ਰਹੇ ਨੇ। ਤੇ ਜਿਹੜਾ ਪਹਿਲਾਂ ਖਬਰਾਂ ਆ ਰਹੀਆਂ ਸੀ ਵੀ ਸ਼ਾਹਜਹਾਂਪੁਰ ਬਾਰਡਰ ਦੇ ਉੱਤੇ ਕਿਸੇ ਕਿਸਮ ਦਾ ਜਿਹੜਾ ਮੁਸ਼ਕਲ ਨਾ ਆਵੇ ਇਹਦੇ ਯਤਨ ਕਰਨੇ ਚਾਹੀਦੇ ਆ ਉਹ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਤੇ ਲਗਾਤਾਰ ਲੋਕ ਜਿਹੜੇ ਆ ਇੱਥੇ ਆ ਵੀ ਰਹੇ ਨੇ ਤੇ ਰਾਸ਼ਨ ਪਾਣੀ ਰਸਦ ਜਿਹੜੀ ਆ ਉਹ ਵੀ ਲੈ ਕੇ ਆ ਰਹੇ ਨੇ।
ਸੋ ਕਿਸੇ ਚੀਜ਼ ਦੀ ਹੁਣ ਇੱਥੇ ਵੀ ਕਮੀ ਨਹੀਂ ਹੈ, ਪਰ ਫਿਰ ਵੀ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਮੁਕਾਬਲੇ ਇੱਥੇ ਜਿਹੜੇ ਲੰਗਰ ਉਸ ਪੱਧਰ ਦੇ ਭਾਵੇਂ ਨਹੀਂ, ਪਰ ਮੈਂ ਪੁੱਛਿਆ ਕਈਆਂ ਨੂੰ ਕੋਈ ਖਾਣ ਪੀਣ ਦੀ ਕਿਸੇ ਕਿਸਮ ਦੀ ਕੋਈ ਕਮੀ नहीं है। तो सो असल में बात ये है, गल ये है कि वो पिछे बोल रहे थे हिंदी, तो मेरे मूँह तो भी हिंदी निकलनी शुरू हो गई। ताश भी चल रही है इतने, नौजवान जोड़े आ बैठे आ अपने आगुआं दे निर्देश नूं उड़ीक रहे आ। तो इत्थे देखो तुसीं दवाइयां दा कैंप भी है, मुफ्त जिहड़ा दवाइयां दा प्रबंध भी है, किसी किस्म की किसी नूं कोई कमी ना होवे, कोई पेशी ना होवे। जो कोई बीमार होंदा उहदे वास्ते दवाइयां दा प्रबंध है। उधर तक भी दूर तक ट्रालियां ने, परले पासे तक झंडे लहरा रहे ने, लोग बैठे ने। उधर मुख्य स्टेज चल रही है, स्टेज वाल नूं असीं हौली हौली वध रहे, इधर भी कुछ नौजवान बैठे हैं। सो असीं बहुत सारे लोगों नाल गल कीती ऑफ दी रिकॉर्ड भी, उन्हां दा कहना यही है भी असीं उदों तक इत्थों उठना नहीं है जदों तक 3 काले कानून जिहड़े आ वापस नहीं ले जाते। सो आ साडे बजुर्ग बाबा जी बैठे है, राजस्थान के किसान है। बाबा जी की हाल है, कित्थों आए हो? हाँ जी, काकू सिंह वाला इत्थे राजस्थान च है? राजस्थान जी रैसनगर तहसील च। अच्छा, की कहना चाहते हो? ਅਸੀਂ ਕਹਿਣਾ ਕਿ ਜਿਹਨੇ ਮੋਦੀ ਨਾਲ ਲੜਨਾ ਚਾਹੁੰਦੇ ਆ। ਅੱਛਾ, ਕਾਲੇ ਕਾਨੂੰਨ ਵਾਪਸ ਕਰ ਲਏ। ਅੱਛਾ ਜੀ। ਤੇ ਨਹੀਂ ਫਿਰ ਅਸੀਂ ਮਰ ਜਾਾਂਗੇ ਜਾਂ ਮਾਰ ਦਿਆਂਗੇ, ਦੋ ਹੀ ਗੱਲਾਂ ਸਾਡੇ ਕੋਲ, ਬਾਹਲੀਆਂ ਗੱਲਾਂ ਤਾਂ ਹੈ ਨਹੀਂ। मर जाएंगे या मार देंगे, काले कानून नरेंद्र मोदी वापस ले लैन, ये बुजुर्गों का कहना है। बुजुर्गो होर किन्ने क दिन इत्थे तुहानूं लगदा लग सकते हैं? साल लग जे। अच्छा जी, साल लग जे तां भी कोई नहीं, साल लग जाए तां भी कोई नहीं। ये जज्बा, ये हौसला साडे इन्हां बुजुर्गों का इत्थे है, जिस च असीं देख रहे हैं भी काफ़ी वड्डी तादाद दे विच नौजवान भी इत्थे पहुंचे हैं ते बुजुर्ग भी पहुंचे हुए हैं। इत्थे देखो, तुसीं देखोगे बाबा बंदा सिंह बहादुर हनुमानगढ़ किसान समिति वालों बाबा बंदा सिंह बहादुर, शहीद भगत सिंह, डॉक्टर BR अंबेडकर, शहीद अमृता देवी बिश्नोई, फिर दीन बंधु सर छोटू राम, जिन्हां दी कल असीं एक किताब भी रिलीज़ की सी, चौधरी चरण सिंह, चौधरी महेंद्र सिंह टकैत ते ताऊ देवी लाल। सो अपने जिहड़े आईकॉन है इन्हां ने मन्ने होए आ, साडे आईकॉन ये ने कि नरेंद्र मोदी नूं इन्हां सारिआं दी जिहड़ी सांझी विचारधारा आ ਉਹਦੇ ਹਿਸਾਬ ਦੇ ਨਾਲ ਇੱਕ ਚੁਣੌਤੀ, ਇੱਕ ਚੈਲੰਜ ਦਿੱਤਾ ਹੋਇਆ ਕਿਸਾਨਾਂ ਨੇ, ਨੌਜਵਾਨਾਂ ਨੇ, ਸਮਾਜ ਦੇ ਬਾਕੀ ਤਬਕਿਆਂ ਦੇ ਲੋਕ ਵੀ ਇੱਥੇ ਹੈ ਤੇ ਕਾਫੀ ਵੱਡੀ ਤਾਦਾਦ ਹੈ। ਤੇ ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਜਿਹੜਾ ਨਾਸਿਕ ਤੋਂ ਤੁਰਿਆ ਹੋਇਆ ਕਾਫਲਾ ਹਜ਼ਾਰਾਂ ਕਿਸਾਨਾਂ ਦਾ, ਆਲ ਇੰਡੀਆ ਕਿਸਾਨ ਸਭਾ ਦਾ, ਉਹ ਵੀ ਇੱਥੇ ਪਹੁੰਚਣ ਵਾਲਾ ਆ ਅੱਜ ਦੇਰ ਰਾਤ ਤੱਕ, ਨਹੀਂ ਤਾਂ ਕੱਲ੍ਹ ਤੱਕ ਉਹਨਾਂ ਨੇ ਵੀ ਇੱਥੇ ਪਹੁੰਚ ਜਾਣਾ। ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਕੀ ਰਣਨੀਤੀ ਹੈ, ਕੀ ਦਾਅਪੇਚ ਹੈ, ਕੀ ਇਹ ਬਾਰਡਰ ਨੂੰ ਬ੍ਰੇਕ ਕਰਦੇ ਆ, ਤੋੜਦੇ ਆ ਬੈਰੀਕੇਡਿੰਗ, ਅੱਗੇ ਨੂੰ ਵੱਧਦੇ ਆ, ਜਿਹੜਾ 90 ਕਿਲੋਮੀਟਰ ਲਗਭਗ 88-90 ਕਿਲੋਮੀਟਰ ਦਿੱਲੀ ਅੱਗੇ ਹੈ, ਉਧਰ ਨੂੰ ਵੱਧਦੇ ਆ। ਜਿੱਦਾਂ ਪੰਜਾਬ ਵਾਲਿਆਂ ਨੇ ਸ਼ੰਭੂ ਬਾਰਡਰ ਤੋੜੇ ਤੇ ਉਧਰੋਂ ਖਨੌਰੀ ਵਾਲੇ ਬਾਰਡਰ ਤੋਂ ਦਾਖਲ ਹੋਏ ਹਰਿਆਣੇ ਦੇ ਵਿੱਚ, ਫਿਰ ਦਿੱਲੀ ਬਾਰਡਰ ਤੱਕ ਪਹੁੰਚ ਗਏ, ਟਿਕਰੀ ਬਾਰਡਰ ਤੱਕ, ਕਿ ਇੱਥੋਂ ਵੀ ਸ਼ੰਭੂ ਬਾਰਡਰ ਵਾਂਗ ਹੀ बैरीकेड तोड़ के किसान अगे वधणगे। ये जो असीं पुछदे हां तो कहिंदे आ भी असीं पूरे डिसिपलिन च है, सानू हाले आदेश यही है किसान जथेबंदियां दा भी तुसीं इत्थे ही बैठना है। जे उन्हां दा आदेश आएगा तो फिर लाजमी तौर पर असीं ये बॉर्डर भी ब्रेक करांगे तो दिल्ली वाल वधांगे। तो दिल्ली नूं चारे पासियों तो जिद्दां हुण घेरा पै चुका है, तो इहदा मतलब दिल्ली नूं घेरा नहीं पिया, दिल्ली की हुकूमत नूं घेरा पिया, नरेंद्र मोदी की हुकूमत नूं घेरा पिया। देखो लंगर की पूरी बाबा अमरीक सिंह जी कार सेवा वाले पटियाले वाले, सब्जी पई आ, गोभी पई आ, गाजर मटर सारा कुछ पिया, पूरा प्रबंध है लंगर का। इत्थे भी पंजाबियों ने अपनी परंपरा के मुताबिक, साडी गुरु साहब की जिहड़ी परंपरा आ, लंगर की जिहड़ी परंपरा आ, उहदे मुताबिक इत्थे भी लंगर जिहड़ा आ पूरे का पूरा तैयार हो रहा है। देखो उधर मेरा ख्याल खीर बन रही है, तो इधर मैं बाबा जी नाल गल कर रहा। बाबा जी, हाँ जी, बाबा अमरीक सिंह जी वालिਆਂ ਦਾ सेवा बाबा अमरीक सिंह जी पटियाला वाले, अच्छा जी, ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ। ਇਹਨਾਂ ਦਾ ਲੰਗਰ ਇੱਕ ਸਿੰਘੂ ਬਾਰਡਰ ਤੇ ਚੱਲ ਰਿਹਾ, ਦੂਜਾ ਲੰਗਰ ਇੱਥੇ ਸ਼ਾਹਜਹਾਂ ਬਾਰਡਰ ਤੇ ਚੱਲ ਰਿਹਾ, ਰਾਜਸਥਾਨ ਤੇ ਹਰਿਆਣੇ ਦੇ ਬਾਰਡਰ ਤੇ। ਤੇ ਉਹਨਾਂ ਵੱਲੋਂ ਤੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਸੇਵਾ ਜਿਹੜੀ ਹੈ ਬਾਬਾ ਜੀ ਵੱਲੋਂ ਤੋਂ ਕਰਵਾਈ ਰਹੀ ਹੈ। ਤੇ ਬਾਕੀ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਵੱਧ ਚੜ ਕੇ ਸਾਨੂੰ ਸਾਥ ਦੇ ਰਹੀਆਂ ਨੇ। ਇਹ ਮੈਂ ਪੁੱਛਣਾ ਇਹੀ ਚਾਹੁੰਦਾ ਸੀ, ਜਿਹੜਾ ਇਲਾਕਾ ਆ ਜਿਹੜਾ ਸਾਰਾ ਰਾਜਸਥਾਨ ਦਾ, ਇੱਧਰ ਹਰਿਆਣਾ ਲੱਗਦਾ, ਇੱਥੋਂ ਦੇ ਜਿਹੜੇ ਲੋਕ ਆ ਪੂਰੀ ਤੁਹਾਡੀ ਇਹਦੇ 'ਚ ਮਦਦ ਕਰ ਰਹੇ ਇਸ ਅੰਦੋਲਨ 'ਚ? ਬਿਲਕੁਲ ਜੀ, ਬਿਲਕੁਲ। ਇਹ ਲੋਕ ਵੱਧ ਚੜ ਕੇ ਸਾਡਾ ਮਦਦ ਕਰ ਰਹੇ ਨੇ। ਅੱਜ ਜਿੰਨੀ ਰਸਤਾ ਨੇ ਇੱਧਰ ਤੁਸੀਂ ਧਿਆਨ ਮਾਰੋ, ਚਾਰ ਚਫੇਰੇ ਕੈਮਰਾ ਘੁਮਾ ਕੇ ਦੇਖੋਗੇ ਵੀ ਇਹ ਸਾਰੀਆਂ ਰਸਤਾ ਜਿਹੜੀਆਂ ਨੇ ਇਹ ਇਲਾਕੇ ਦੀਆਂ ਸੰਗਤਾਂ ਵੱਲੋਂ ਹੀ ਆਉਂਦੀਆਂ ਨੇ ਪਈਆਂ।
ਹਾਂਜੀ ਬਿਲਕੁਲ, ਸਾਨੂੰ ਮੰਡੀ ਦੇ ਵਿੱਚੋਂ ਕੋਈ ਚੀਜ਼ ਮੁੱਲ ਲਿਆ ਕੇ ਨਹੀਂ ਬਣਾਉਣੀ ਪੈਂਦੀ। ਇੱਥੇ ਸਾਰੀਆਂ ਚੀਜ਼ਾਂ ਸੰਗਤਾਂ ਦੇ ਸਹਿਯੋਗ ਨਾਲ ਆ ਰਹੀਆਂ ਨੇ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਲੰਗਰ ਚੱਲ ਰਿਹਾ। ਬਾਕੀ ਵੀ ਇੱਥੇ ਲੰਗਰ ਲੱਗੇ ਹੋਏ ਮੈਂ ਦੇਖ ਰਿਹਾ, ਪਰ ਜਿਹੜਾ ਤੁਹਾਡਾ ਲੰਗਰ ਆ ਇੱਥੇ ਜਿਹੜਾ ਬਾਬਾ ਅਮਰੀਕ ਸਿੰਘ ਹੋਣਾ ਵਾਲਾ, ਕਿੰਨੇ ਕੁ ਸੰਗਤ ਜਿਹੜੀ ਆ, ਕਿੰਨੀ ਕੁ ਰੋਜ਼ ਸੰਗਤ ਇੱਥੋਂ ਲੰਗਰ ਛਕ ਕੇ ਜਾਂਦੀ ਹੈ? ਇੱਥੇ ਲਗਭਗ ਜੀ 8 ਤੋਂ 10 ਹਜ਼ਾਰ ਬੰਦਾ ਡੇਲੀ ਲੰਗਰ ਛਕ ਰਿਹਾ। ਹਾਂਜੀ ਬਿਲਕੁਲ ਜੀ। ਤੇ ਬਾਕੀ ਹੋਰ ਵੀ ਮਹਾਂਪੁਰਸ਼ਾਂ ਵੱਲੋਂ ਲੰਗਰ ਚਲਾਏ ਜਾ ਰਹੇ ਨੇ, ਉਹਨਾਂ ਲੰਗਰਾਂ ਦੇ ਵਿੱਚ ਵੀ ਸੇਵਾ ਚੱਲ ਰਹੀ ਹੈ। ਬਾਕੀ ਇੱਥੇ ਸਭ ਤੋਂ ਵੱਧ ਗਿਣਤੀ ਤੁਸੀਂ ਸੇਵਾ ਕਰ ਰਹੇ ਹੋ, ਕੀ ਨਾਂ ਤੁਹਾਡਾ? ਮੇਰਾ ਨਾਮ ਗੁਰਨਾਮ ਸਿੰਘ ਹੈ ਜੀ, ਪਿੰਡ ਪਿੱਪਲ ਥੇ ਆ ਸਾਡਾ, ਹਰਿਆਣੇ ਦੇ ਬਾਰਡਰ ਤੇ ਖਨੌਰੀ ਦੇ ਕੋਲ ਸਾਡਾ ਪਿੰਡ ਹੈ ਜੀ। ਹਾਂਜੀ ਹਾਂਜੀ, ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ। ਇੱਦਾਂ ਦੇ ਅੰਦੋਲਨ ਦੀ ਬਾਬਾ ਜੀ ਇੱਧਰ ਵੀ ਬੈਠੇ ਨੇ। ਬਾਬਾ ਜੀ ਕੀ ਨਾਂ ਤੁਹਾਡਾ? ਨਛੱਤਰ ਸਿੰਘ ਆ ਜੀ। ਤੁਸੀਂ ਪਹਿਲੇ ਦਿਨ ਤੋਂ ਹੀ ਇੱਥੇ ਹੋ? ਅਸੀਂ ਜੀ ਕੋਈ 8-9 ਦਿਨ ਹੋ ਗਏ ਜੀ ਇੱਥੇ ਲੰਗਰ ਲਾਇਆ ਆ। ਅੱਛਾ ਜੀ। ਅਸੀਂ ਗੁਰਦੁਆਰਾ ਪੋਖਰਨ ਸਾਹਿਬ, ਰਾਜਸਥਾਨ, ਜ਼ਿਲ੍ਹਾ ਜੈਸਲਮੇਰ। ਅੱਛਾ ਜੀ। ਕਲੈਦ ਸਾਹਿਬ ਜ਼ਿਲ੍ਹਾ, ਗੁਰਦੁਆਰਾ ਕਲੈਦ ਸਾਹਿਬ ਜ਼ਿਲ੍ਹਾ ਬੀਕਾਨੇਰ। ਚਲੋ ਮੈਂ ਇਹ ਪੁੱਛਣਾ ਚਾਹੁੰਦਾ ਸੀ ਵੀ ਤੁਹਾਨੂੰ ਲੱਗਦਾ ਹੈ ਵੀ ਇਹ ਅੰਦੋਲਨ ਲੰਬਾ ਚੱਲੂਗਾ ਤੇ ਕਿੰਨੀ ਕੁ ਦੇਰ ਤੱਕ ਤੁਸੀਂ ਲੱਗਦਾ ਤੁਹਾਨੂੰ ਇੱਥੇ ਹੋਰ ਬਹਿਣਾ ਪੈ ਸਕਦਾ? ਇਹ ਤਾਂ ਜੀ ਮੋਦੀ 'ਤੇ ਹੀ ਨਿਰਭਰ ਕਰਦਾ। ਅਸੀਂ ਜਿਹੜਾ ਸਾਡਾ ਰਾਸ਼ਨ ਹੈ ਇਹ ਨਹੀਂ ਮੁੱਕ ਸਕਦਾ, ਭਾਵੇਂ 2 ਸਾਲ ਵੀ ਅੰਦੋਲਨ ਚੱਲੇ, ਸਾਲ ਚੱਲੇ, 2 ਸਾਲ ਚੱਲੇ, ਸਾਡਾ ਜਿਹੜਾ ਇਹ ਰਾਸ਼ਨ ਨਹੀਂ ਮੁੱਕ ਸਕਦਾ, ਭਾਵੇਂ ਇੱਥੇ ਕਿੰਨੀ ਦੁਨੀਆ ਆ ਜੇ। ਅਸੀਂ ਲੰਗਰ 24 ਘੰਟੇ ਚੱਲ ਰਿਹਾ। ਲੰਗਰ 24 ਘੰਟੇ ਚੱਲ ਰਿਹਾ ਜੀ। ਇਹ ਕਹਿੰਦੇ ਜੀ ਸਾਡਾ ਰਾਸ਼ਨ ਨਹੀਂ ਮੁੱਕਣਾ, ਗੁਰੂ ਦਾ ਲੰਗਰ ਇਹ ਨਹੀਂ ਮੁੱਕ ਸਕਦਾ, ਗੁਰੂ ਦਾ ਲੰਗਰ ਇੱਦਾਂ ਜਾਰੀ ਰਹੇਗਾ। ਇੱਦਾਂ ਦੇ ਅੰਦੋਲਨਾਂ ਦੇ ਵਿੱਚ ਗੁਰੂ ਦਾ ਹੱਥ ਵੀ ਹੁੰਦਾ ਹੈ ਤੇ ਗੁਰੂ ਦੇ ਲੰਗਰ ਦੀ ਪਰੰਪਰਾ ਵੀ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ। ਇੱਧਰ ਸਾਡੀਆਂ ਬੀਬੀਆਂ ਭੈਣਾਂ ਲੱਗੀਆਂ ਹੋਈਆਂ ਸੇਵਾ ਦੇ ਵਿੱਚ, ਉਹ ਦੇਖੋ ਟੈਂਟ ਦੇ ਵਿੱਚ, ਤੇ ਬਹੁਤ ਯਾਨੀ ਵੱਡੇ ਪੱਧਰ ਦੀ ਇਹ ਸੇਵਾ। ਫਿਰ ਕਰਦੇ ਹਾਂ ਥੋੜ੍ਹੀ ਦੇਰ ਬਾਅਦ ਗੱਲ। ਤੇ ਮੈਂ ਸੁਸ਼ੀਲ ਦੋਸਾਂਝ, ਸ਼ਾਹਜਹਾਂਪੁਰ ਬਾਰਡਰ ਤੋਂ, ਤੇ ਮੇਰੇ ਨਾਲ ਕੈਮਰੇ ਤੇ ਕਮਲ ਦੋਸਾਂਝ। ਸ਼ਾਹਜਹਾਂਪੁਰ ਬਾਰਡਰ ਤੋਂ ਸੁਸ਼ੀਲ ਦੋਸਾਂਝ। ਤੇ ਇੱਥੇ ਬਾਰਡਰ ਦੇ ਉੱਤੇ ਤੁਸੀਂ ਦੇਖ ਰਹੇ ਹੋ ਵੀ ਹਰ ਤਰ੍ਹਾਂ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ। ਜਿੱਥੇ ਅਸੀਂ ਹੁਣ ਬੈਠੇ ਹਾਂ, ਇਹ ਮੈਂ ਚਾਹੂੰਗਾ ਕਿ ਕਮਲ ਦੋਸਾਂਝ ਹੋਰੀ ਦਿਖਾਉਣਗੇ, ਪਿੰਨੀਆਂ ਦਾ ਲੰਗਰ ਲੱਗਾ ਹੋਇਆ ਲਗਾਤਾਰ ਸਵੇਰ ਤੋਂ। ਇਹ ਪਿੰਨੀਆਂ ਇੱਥੇ ਬਣ ਰਹੇ ਨੇ ਤੇ ਮੇਰੇ ਨਾਲ ਬੈਠੇ ਨੇ 3 ਦਿਨ ਤੋਂ ਲਗਾਤਾਰ ਇੱਥੇ ਹੈ। ਤੇ ਇਹ ਪਿੰਡ ਇਹਨਾਂ ਦਾ ਜਵਾਲਾ ਸਿੰਘ ਵਾਲਾ, ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ, ਰਾਜਸਥਾਨ ਦੇ ਵਿੱਚ ਹੀ। ਤੇ ਹਰਿੰਦਰ ਸਿੰਘ ਹੈ ਜੀ ਤੁਹਾਡਾ ਨਾਮ? ਹਰਜਿੰਦਰ ਸਿੰਘ ਮੇਰੇ ਨਾਲ ਨੇ, ਆਪਾਂ ਥੋੜ੍ਹੀ ਗੱਲਬਾਤ ਕਰਦੇ ਹਾਂ। ਹਰਜਿੰਦਰ ਸਿੰਘ ਜੀ, ਤੁਸੀਂ ਪਿਛਲੇ 3 ਦਿਨ ਤੋਂ ਇੱਥੇ ਪਿੰਨੀਆਂ ਦਾ ਲੰਗਰ ਲਾਇਆ ਹੋਇਆ, ਤੇ ਇਹ ਕਿਵੇਂ ਪਿੰਨੀਆਂ ਉੱਥੋਂ ਪਿੰਡੋਂ ਬਣਾ ਕੇ ਲਿਆਏ ਹੋ ਜਾਂ ਕਿੱਥੋਂ? ਸਾਰੇ ਨਗਰ ਨਿਵਾਸੀਆਂ ਦੀ ਮਤਲਬ ਬਦੌਲਤ ਅਸੀਂ ਇਹ ਕੀਤਾ, ਸਾਰੇ ਸਹਿਯੋਗ ਨਾਲ ਜੋ ਵੀ ਕੀਤਾ ਕੰਮ। ਤੇ ਜਿਵੇਂ ਫੈਸਲਾ ਲਿਆ ਸਰਪੰਚ ਸਾਹਿਬ ਨੇ, ਸਾਰੀ ਪੰਚਾਇਤ ਨੇ, ਵੀ ਮਤਲਬ ਆਪਾਂ ਉੱਥੇ ਠੰਡ ਬਹੁਤ ਜ਼ਿਆਦਾ ਹੈ ਤਾਂ ਕਰਕੇ ਗੋਂਦ ਦੇ ਲੱਡੂ ਅਸੀਂ ਬਣਾਏ ਹੈ 4 ਕੁਇੰਟਲ ਦੇਸੀ ਘਿਓ ਦੇ। ਤੇ ਮਤਲਬ ਇੱਥੇ ਲੈ ਕੇ ਆਏ ਹੈ ਵੀ ਕਿਸੇ ਪ੍ਰਕਾਰ ਦੀ ਕੋਈ ਕਮੀ ਨਾ ਰਵੇ। ਕੋਈ ਕੁਛ ਲਿਆ ਰਿਹਾ, ਕੋਈ ਕੁਛ ਲਿਆ ਰਿਹਾ, ਅੱਡੋ ਅੱਡੀ ਸਭ ਲੋਕਾਂ ਨੇ ਲੰਗਰ ਲਾਏ ਹੋਏ ਆ। ਕਿੰਨੀਆਂ ਪਿੰਨੀਆਂ ਬਣਾ ਕੇ ਲਿਆਏ ਹੋ? 4 ਕੁਇੰਟਲ ਜੀ। 4 ਕੁਇੰਟਲ ਇਹਨਾਂ ਪਿੰਨੀਆਂ ਬਣਾ ਕੇ ਲਿਆਏ ਨੇ ਪਿੰਡੋਂ। ਮਤਲਬ ਇਹਨਾਂ ਦੀ ਸਾਰੀ ਪੰਚਾਇਤ ਇਹਨਾਂ ਦੇ ਨਾਲ ਹੈ। ਪਿੱਛੇ ਦੇਖੋ ਤੁਸੀਂ, ਬਕਾਇਦਾ ਇਹਨਾਂ ਨੇ ਟੈਂਟ ਲਾਇਆ ਹੋਇਆ। ਸਰਪੰਚ ਸਾਹਿਬ ਵੀ ਇੱਥੇ ਬੈਠੇ ਆ। ਸਰਪੰਚ ਸਾਹਿਬ ਆਇਓ ਜਰਾ। ਸਰਪੰਚ ਸਾਹਿਬ, ਸੋ ਇਹ ਹਨੂਮਾਨਗੜ੍ਹ ਜ਼ਿਲ੍ਹੇ ਦੇ ਵਿੱਚ ਜਵਾਲਾ ਸਿੰਘ ਵਾਲਾ ਪਿੰਡ ਆ, ਉਹਨਾਂ ਦੇ ਸਰਪੰਚ ਵੀ ਨਾਲ ਨੇ। ਸਰਪੰਚ ਸਾਹਿਬ ਕੀ ਨਾਂ ਤੁਹਾਡਾ? ਰਵਿੰਦਰ ਸਿੰਘ। ਰਵਿੰਦਰ ਸਿੰਘ ਜੀ, ਉਹ ਜਿਹੜਾ ਇਲਾਕਾ ਤੁਹਾਡਾ ਹਨੂਮਾਨਗੜ੍ਹ ਵਾਲਾ, ਬਹੁਤਾ ਪੰਜਾਬੀ ਕਿਸਾਨ ਨੇ ਉੱਥੇ? ਹਾਂਜੀ ਹਾਂਜੀ, ਸਾਰੇ ਹੈ ਜੀ, ਪੰਜਾਬੀ ਵੀ ਹੈ, ਸਾਰੀ ਕਮਿਊਨਿਟੀਆਂ ਹੀ ਸਾਰੀਆਂ ਉੱਥੇ। ਅੱਛਾ, ਤੁਸੀਂ ਇਹ ਕੀ ਸੋਚਿਆ ਵੀ ਇੱਥੇ ਬਾਰਡਰ ਦੇ ਉੱਤੇ ਜਾਈਏ ਤਾਂ ਜੋ ਜਿਹੜਾ ਅੰਦੋਲਨ ਚੱਲ ਰਿਹਾ ਹੈ ਵੀ ਉਹਦੇ 'ਚ ਤੁਹਾਡਾ ਕੋਈ ਹਿੱਸਾ ਪੈ ਸਕੇ, ਤੇ ਇਹ ਕਿੱਦਾਂ ਤੁਹਾਡੇ ਮਨ 'ਚ ਵਿਚਾਰ ਆਇਆ? ਅਸੀਂ ਸੋਚਿਆ ਵੀ ਸਾਡੇ ਸਾਰੇ ਕਿਸਾਨ ਭਰਾ ਬੈਠੇ ਹੈ ਤੇ ਅਸੀਂ ਉਹਨਾਂ ਕੋਲ ਇੱਥੇ ਵੀ ਲੰਗਰ ਦੀ ਵਿਵਸਥਾ ਸਾਰੀ ਹੈਗੀ ਹੈ। ਵੀ ਠੰਡ ਹੈ, ਠੰਡ ਦੇ ਵਿੱਚ ਆਪਾਂ ਘਰਾਂ 'ਚ ਆਮ ਹੀ ਪਿੰਨੀਆਂ ਬਣਾਉਂਦੇ ਆ, ਕੋਈ ਮੇਥਿਆਂ ਦੀਆਂ ਪਿੰਨੀਆਂ ਜਾਂ ਵੀ ਗੂੰਦ ਦੀਆਂ ਪਿੰਨੀਆਂ ਬਣਾ ਕੇ ਲੈ ਕੇ ਜਾਈਏ, ਉਹਨਾਂ ਨੂੰ ਹੌਸਲਾ ਹੋਵੇ। ਠੰਡ ਦੇ ਵਿੱਚ ਆਪਾਂ ਨੂੰ ਉਹਨਾਂ ਨੂੰ ਚੀਜ਼ ਮਿਲੇ ਵੀ ਜਿੰਨਾ ਘਿਓ ਦੀਆਂ, ਅਸੀਂ ਦੇਸੀ ਸੋਚਿਆ ਵੀ ਦੇਸੀ ਘਿਓ ਦੀਆਂ ਪਿੰਨੀਆਂ ਬਣਾ ਕੇ ਲਿਆਈਏ ਵੀ ਸਾਡੇ ਕਿਸਾਨ ਭਰਾਵਾਂ ਨੂੰ ਹੌਸਲਾ ਹੋਵੇ ਉਹਨਾਂ ਦਾ। ਅਸੀਂ ਸਾਥ ਦੇਣ ਵਾਸਤੇ ਆਏ ਸੀਗੇ ਵੀ ਅਸੀਂ ਤੁਹਾਡੇ ਨਾਲ ਹੈ, ਜਿੱਦਣ ਵੀ ਸਾਡੀ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੋਵੇ ਉਹ ਤੁਹਾਡੇ ਨਾਲ ਖੜਾਂਗੇ, ਹਰ ਇੱਕ ਚੀਜ਼ ਦੇਣ ਵਾਸਤੇ ਅਸੀਂ ਤਿਆਰ ਹਾਂ। ਇੱਥੇ ਤੁਹਾਡੇ ਰਾਜਸਥਾਨ ਦੇ ਵਿੱਚ ਜ਼ਮੀਨਾਂ ਦਾ ਜਿਹੜਾ ਮਾਮਲਾ ਆ, ਜਿਹੜੇ 3 ਖੇਤੀ ਕਾਨੂੰਨ ਆਏ ਆ, ਉਹ ਤੁਹਾਨੂੰ ਕਿੰਨਾ ਕੁ ਅਸਰ ਕਰਦੇ ਆ? ਉਹਨਾਂ ਦਾ ਤਾਂ ਜੀ ਬਹੁਤ ਜ਼ਿਆਦਾ ਅਸਰ ਹੋਣਾ। ਜਦੋਂ ਉਹਨਾਂ ਨੇ ਜ਼ਮੀਨਾਂ ਸਾਡੀਆਂ ਠੇਕੇ 'ਤੇ ਲੈ ਕੇ ਉਹਨਾਂ ਨੇ ਐਗਰੀਮੈਂਟ ਕਰ ਲਿਆ ਬੈਂਕ ਤੋਂ, ਜਦੋਂ ਲੋਨ ਲੈ ਲਿਆ ਉਹ, ਤਾਂ ਉਹ ਜਿਹੜੀ ਕੰਪਨੀ ਹੋਊਗੀ ਉਹ
ਪੂਰਾ ਦੇ ਪੂਰਾ ਰਕਬਾ 500 ਕਿੱਲਾ 1000 ਕਿੱਲਾ ਜ਼ਮੀਨ ਠੇਕੇ ਤੇ ਲੈ ਲੂਗੀ। ਬਾਅਦ ਦੇ ਵਿੱਚ ਅਸੀਂ ਸੋਚਾਂਗੇ ਵੀ ਇਸ ਤਾਂ ਸਾਨੂੰ ਜ਼ਮੀਨ ਅਸੀਂ ਅਗਲੇ ਸਾਲ ਪੁੱਠੀ ਵਾਪਸ ਲੈਣੀ ਹੈ, ਤਾਂ ਸਾਡੀ ਉਹ ਜ਼ਮੀਨ ਸਾਡੀ ਵੱਟਾਂ ਹੀ ਲੱਭਣੀਆਂ, ਪੱਥਰ ਹੀ ਲੱਭਣੇ, ਕਿੱਥੇ ਰਹਿਣੇ ਹੈ। ਤੇ ਸਾਡੇ ਆਉਣ ਵਾਲੇ ਜਿਹੜੇ ਬੱਚੇ ਆ 15 ਸਾਲ 20 ਸਾਲ ਬਾਅਦ ਜਦੋਂ ਜ਼ਮੀਨ ਭਾਲਣਗੇ ਤਾਂ ਉਹਨਾਂ ਨੂੰ ਜ਼ਮੀਨ ਲੱਭਣੀ ਨਹੀਂ, ਸਾਡੀ ਜ਼ਮੀਨ ਕਿੱਥੇ ਆਓ। ਸੋ ਇਹਦਾ ਮਤਲਬ ਤੁਸੀਂ ਸਮਝਦੇ ਆ ਕਿ ਇਹ ਤੁਹਾਡੀ ਹੋਂਦ ਦਾ ਮਸਲਾ ਆ। ਹਾਂਜੀ। ਤੇ ਰਹੀ ਗੱਲ ਇਹ ਕਹਿੰਦੇ ਵੀ MSP ਦੇਵਾਂਗੇ, MSP ਦਾ ਲਾਓ ਵੀ ਸਾਡੇ ਹਨੂਮਾਨਗੜ੍ਹ ਦੇ ਵਿੱਚ ਐਤਕੀ 1600 ਰੁਪਏ ਝੋਨਾ ਵਿਕਿਆ ਹੈ, ਮਤਲਬ ਪੰਜਾਬ ਦੇ ਵਿੱਚ 1888 ਵਿਕਿਆ ਹੈ। ਸਾਡੇ ਗੌਰਮੈਂਟ ਦੀ ਸਰਕਾਰੀ ਖਰੀਦ ਨਾ ਹੋਣ ਕਰਕੇ 1600 ਰੁਪਏ 1550 ਰੁਪਏ ਝੋਨਾ ਵਿਕਿਆ ਜੀ। ਤੁਸੀਂ ਕਿਸੇ ਜਥੇਬੰਦੀ ਵੱਲੋਂ ਇੱਥੇ ਆਏ ਹੋ ਜਾਂ ਆਪਣੇ ਲੈਵਲ ਤੇ ਪਿੰਡ ਵੱਲੋਂ? ਨਹੀਂ, ਪਿੰਡ ਵੱਲੋਂ ਹੀ ਆਏ ਜੀ ਅਸੀਂ। ਸਾਡੇ ਨਾ ਤਾਂ ਕੋਈ ਉਹਦਾ ਜਥੇਬੰਦੀ ਵਗੈਰਾ ਸਿਸਟਮ ਹੈ, ਬਾਕੀ ਅਸੀਂ ਪਿੰਡ ਵੱਲੋਂ ਹੀ ਆਏ ਜੀ। ਕਦੋਂ ਤੱਕ ਤੁਹਾਨੂੰ ਲੱਗਦਾ ਹੈ ਕਿ ਇੱਥੇ ਤੁਸੀਂ ਰਹੋਗੇ? ਜਦੋਂ ਤੱਕ ਤਿੰਨੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ, ਜਾਂ ਫਿਰ ਕੁਝ ਸਮਾਂ ਇੱਥੇ ਲਾ ਕੇ ਫਿਰ ਵਾਪਸ ਜਾ ਕੇ ਫਿਰ ਆਓਗੇ? ਨਹੀਂ, ਅਸੀਂ ਕੁਛ ਸਮਾਂ ਲਾਵਾਂਗੇ ਇੱਥੇ। ਸਾਡੇ ਜਿਹੜੇ ਨਾਲ ਨੌਜਵਾਨ ਸਾਥੀ ਆਏ, ਟਰੈਕਟਰ ਟਰਾਲੀ ਲੈ ਕੇ ਆਏ ਹੈ, ਉਹ ਇੱਥੇ ਰਹਿਣਗੇ। ਅਸੀਂ ਬਦਲ ਕੇ ਟੀਮਾਂ ਆਉਂਦੇ ਰਵਾਂਗੇ ਜਿੰਨਾ ਚਿਰ ਕਿਸਾਨ ਅੰਦੋਲਨ ਚੱਲੂਗਾ। ਕੋਈ 10 ਦਿਨ ਲਾ ਕੇ ਜਾ ਰਿਹਾ, ਕੋਈ 5 ਦਿਨ ਲਾ ਕੇ ਜਾ ਰਿਹਾ, ਮਤਲਬ ਸੁਵਿਧਾ ਦੇ ਅਨੁਸਾਰ ਸਾਰੇ ਇੱਥੇ ਆਉਂਦੇ ਜਾਂਦੇ ਰਹਿਣਗੇ। ਇਸ ਬਾਰਡਰ ਤੇ ਜਿੱਦਾਂ ਬਾਕੀ ਬਾਰਡਰਾਂ ਤੇ ਜਿਹੜੇ ਪਹਿਲਾਂ ਉਧਰ ਅਸੀਂ ਸਿੰਘੂ ਬਾਰਡਰ ਸੀ, ਟਿਕਰੀ ਬਾਰਡਰ, ਉੱਥੇ ਠੀਕ ਹੈ, ਕਿਸੇ ਚੀਜ਼ ਦੀ ਕਮੀ ਨਹੀਂ ਹੈ। ਇਸ ਬਾਰਡਰ ਤੇ ਤੁਹਾਨੂੰ ਕਿਹਨਾਂ ਚੀਜ਼ਾਂ ਦੀ ਕਮੀ ਲੱਗਦੀ ਹੈ? ਸਾਨੂੰ ਤਾਂ ਕੋਈ ਇੱਥੇ ਕਮੀ ਲੱਗੀ, ਹਰ ਕਿਸੇ ਚੀਜ਼ ਦੀ ਵੀ ਕਮੀ ਨਹੀਂ। ਵੀ ਪਾਣੀ ਦਾ ਲੱਗਿਆ, ਵੀ ਪਾਣੀ ਦੀ ਫੁੱਲ ਵਿਵਸਥਾ ਹੈ ਜੀ, ਮਤਲਬ ਕੋਈ ਕਿਸੇ ਚੀਜ਼ ਦੀ ਕਮੀ ਨਹੀਂ। ਬੜਾ ਲੋਕਾਂ ਦਾ ਸਹਿਯੋਗ ਹੈ, ਲੋਕਾਂ ਦੇ ਵਿੱਚ ਇੰਨਾ ਜਜ਼ਬਾ ਹੈ ਵੀ ਸਾਡੀ ਅਸੀਂ ਕਿਸਾਨੀ ਵਾਸਤੇ ਹਰ ਇੱਕ ਬੰਦਾ, ਕਈ ਬੰਦੇ ਤਾਂ ਗੱਲਾਂ ਕਰਦੇ ਹੈ ਵੀ ਸਾਡਾ ਫੈਸਲਾ ਜੇ ਨਾ ਹੋਇਆ ਤਾਂ ਅਸੀਂ ਮਾਲਾ ਲੈ ਕੇ ਆਏ ਹਾਂ, ਜੇ ਤਾਂ ਜਿੱਤ ਕੇ ਗਏ ਤਾਂ ਲੋਕ ਸਾਡੇ ਗਲ 'ਚ ਮਾਲਾ ਪਾਉਣਗੇ, ਤੇ ਨਹੀਂ ਅਸੀਂ ਮਾਲਾ ਲੈ ਕੇ ਵੀ ਸਾਡੀ ਫੋਟੋ ਤੇ ਪਾ ਦਿਆ ਜੋ। ਦੇਖੋ ਕਿੰਨਾ ਵੱਡਾ ਜਜ਼ਬਾ ਇਹਨਾਂ ਦਾ ਵੀ ਇਹ ਮਾਲਾ ਲੈ ਕੇ ਆਏ ਨੇ। ਕਹਿੰਦੇ ਜਿੱਤਾਂਗੇ ਤਾਂ ਸਾਡੇ ਗਲਾਂ 'ਚ ਮਾਲਾ ਪਏਗੀ, ਨਹੀਂ ਤਾਂ ਫਿਰ ਸਾਡੀਆਂ ਫੋਟੋਆਂ ਤੇ ਮਾਲਾ ਪਏਗੀ। ਯਾਨੀ ਜਿਉਣ ਮਰਨ ਦਾ ਇਹ ਅੰਦੋਲਨ ਬਣ ਚੁੱਕਾ ਹੈ। ਜਿਹੜਾ ਅੰਦੋਲਨ ਜਿਉਣ ਮਰਨ ਦਾ ਹੋ ਜਾਏ ਉਹ ਅੰਦੋਲਨ ਲਾਜ਼ਮੀ ਤੌਰ ਤੇ ਜਿੱਤਿਆ ਜਾਂਦਾ ਹੁੰਦਾ। ਤਾਂ ਮੈਂ ਸੁਸ਼ੀਲ ਦੋਸਾਂਝ ਤੇ ਮੇਰੇ ਨਾਲ ਕੈਮਰੇ ਤੇ ਕਮਲ ਦੋਸਾਂਝ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ। ਬਾਰਡਰ ਤੋਂ ਸੁਸ਼ੀਲ ਦੋਸਾਂਝ। ਤੁਸੀਂ ਦੇਖ ਰਹੇ ਹੋ ਬੜਾ ਲੰਬਾ ਇਹ ਦੂਰ ਤੱਕ ਕਾਫਲਾ ਹੈ, ਅੱਗੇ ਤੱਕ 5-6 ਕਿਲੋਮੀਟਰ, ਜਿੱਥੇ ਟਰਾਲੀਆਂ ਟਰੈਕਟਰ ਖੜੇ ਹੈ ਤੇ ਨਾਲ ਤੰਬੂ ਲੱਗੇ ਹੋਏ ਨੇ। ਹੁਣ ਅਸੀਂ ਥੋੜਾ ਦੂਸਰਾ ਪਾਸਾ ਦਿਖਾਉਣਾ ਚਾਹੁੰਦੇ ਹਾਂ ਤੁਹਾਨੂੰ, ਤੇ ਵੀ ਕਿਵੇਂ ਇੱਥੇ ਲੰਗਰ ਵੀ ਲੱਗੇ ਹੋਏ ਆ, ਸਾਰਾ ਕੁਝ ਆ। ਟਰਾਲੀਆਂ 'ਚ ਲੋਕ ਬੈਠੇ ਨੇ, ਟੈਂਟ ਲੱਗੇ ਹੋਏ ਨੇ, ਟਰਾਲੀਆਂ ਨੇ, ਤੇ ਪਰਚਮ ਜਿਹੜੇ ਆ ਲਹਿਰਾ ਰਹੇ ਨੇ। ਤੇ ਜਿਹੜਾ ਪਹਿਲਾਂ ਖਬਰਾਂ ਆ ਰਹੀਆਂ ਸੀ ਵੀ ਸ਼ਾਹਜਹਾਂਪੁਰ ਬਾਰਡਰ ਦੇ ਉੱਤੇ ਕਿਸੇ ਕਿਸਮ ਦਾ ਜਿਹੜਾ ਮੁਸ਼ਕਲ ਨਾ ਆਵੇ, ਇਹਦੇ ਯਤਨ ਕਰਨੇ ਚਾਹੀਦੇ ਆ, ਉਹ ਯਤਨਾਂ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ। ਤੇ ਲਗਾਤਾਰ ਲੋਕ ਜਿਹੜੇ ਆ ਇੱਥੇ ਆ ਵੀ ਰਹੇ ਨੇ, ਤੇ ਰਾਸ਼ਨ ਪਾਣੀ ਰਸਦ ਜਿਹੜੀ ਹੈ ਉਹ ਵੀ ਲੈ ਕੇ ਆ ਰਹੇ ਨੇ। ਸੋ ਕਿਸੇ ਚੀਜ਼ ਦੀ ਹੁਣ ਇੱਥੇ ਵੀ ਕਮੀ ਨਹੀਂ ਹੈ, ਪਰ ਫਿਰ ਵੀ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ਦੇ ਮੁਕਾਬਲੇ ਇੱਥੇ ਜਿਹੜੇ ਲੰਗਰ ਉਸ ਪੱਧਰ ਦੇ ਭਾਵੇਂ ਨਹੀਂ, ਪਰ ਮੈਂ ਪੁੱਛਿਆ ਕਈਆਂ ਨੂੰ, ਕੋਈ ਖਾਣ ਪੀਣ ਦੀ ਕਿਸੇ ਕਿਸਮ ਦੀ ਕੋਈ ਕਮੀ नहीं है। तो सो असल में बात ये है, गल ये है कि वो पिछे बोल रहे सी हिंदी, तो मेरे मूँह चों भी हिंदी निकलनी शुरू हो गई। ताश भी चल रही है, इतने नौजवान जोड़े बैठे आ अपने आगुआं दे निर्देश नूं उड़ीक रहे आ। तो इत्थे देखो तुसीं दवाइयां दा कैंप भी है, मुफ्त जिहड़ा दवाइयां दा प्रबंध भी है, किसी किस्म की किसी नूं कोई कमी ना होवे, कोई पेशी ना होवे। जो कोई बीमार हुंदा उहदे वास्ते दवाइयां दा प्रबंध है। उधर तक भी दूर तक ट्रालियां ने, परले पासे तक झंडे लहरा रहे ने, लोग बैठे ने। उधर मुख स्टेज चल रही है, स्टेज वालों ही असीं हौली हौली वध रहे। इधर भी कुछ नौजवान बैठे हैं। सो असीं बहुत सारे लोगों नाल गल कीती ऑफ दी रिकॉर्ड भी। उन्हां दा कहना यही है भी असीं उदों तक इत्थों उठना नहीं है जदों तक 3 काले कानून जिहड़े आ वापस नहीं ले जाते। सो आ साडे बजुर्ग बाबा जी बैठे है, राजस्थान के किसान है। बाबा जी की हाल है, कित्थों आए हो? हाँ जी, काकू सिंह वाला इत्थे राजस्थान च है? राजस्थान जी, रायसनगर तहसील च। अच्छा, की कहना चाहुंदे हो? ਅਸੀਂ ਕਹਿਣਾ ਕਿ ਜਿਹਨੇ ਮੋਦੀ ਨਾਲ ਲੜਨਾ ਚਾਹੁੰਦੇ ਆ। ਅੱਛਾ, ਕਾਲੇ ਕਾਨੂੰਨ ਵਾਪਸ ਕਰ ਲੇ। ਅੱਛਾ ਜੀ। ਤੇ ਨਹੀਂ ਫਿਰ ਅਸੀਂ ਮਰ ਜਾਾਂਗੇ ਜਾਂ ਮਾਰ ਦਿਆਂਗੇ, ਦੋ ਹੀ ਗੱਲਾਂ ਸਾਡੇ ਕੋਲ, ਬਾਹਲੀਆਂ ਗੱਲਾਂ ਤਾਂ ਹੈ ਨਹੀਂ। मर जाएंगे या मार देंगे, काले कानून नरेंद्र मोदी वापस ले लैन, ये बुजुर्गों का कहना है। बुजुर्गो होर किन्ने दिन इत्थे तुहानूं लगदा लग सकते हैं? साल लग जे। अच्छा जी, साल लग जे तां भी कोई नहीं, साल लग जाए तां भी कोई नहीं। ये जज्बा, ये हौसला साडे इन्हां बुजुर्गों का इत्थे है
ਜਿਹ 'ਚ ਅਸੀਂ ਦੇਖ ਰਹੇ ਹਾਂ ਵੀ ਕਾफ़ी ਵੱਡੀ ਤਾਦਾਦ ਦੇ ਵਿੱਚ ਨੌਜਵਾਨ ਵੀ ਇੱਥੇ ਪਹੁੰਚੇ ਆ ਤੇ ਬਜ਼ੁਰਗ ਵੀ ਪਹੁੰਚੇ ਹੋਏ ਆ। ਇੱਥੇ ਦੇਖੋ, ਤੁਸੀਂ ਦੇਖੋਗੇ ਬਾਬਾ ਬੰਦਾ ਸਿੰਘ ਬਹਾਦਰ ਹਨੂਮਾਨਗੜ੍ਹ ਕਿਸਾਨ ਸਮਿਤੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ, ਸ਼ਹੀਦ ਭਗਤ ਸਿੰਘ, ਡਾਕਟਰ BR ਅੰਬੇਦਕਰ, ਸ਼ਹੀਦ ਅੰਮ੍ਰਿਤਾ ਦੇਵੀ ਬਿਸ਼ਨੋਈ, ਫਿਰ ਦੀਨ ਬੰਧੂ ਸਰ ਛੋਟੂ ਰਾਮ, ਜਿਨ੍ਹਾਂ ਦੀ ਕੱਲ੍ਹ ਅਸੀਂ ਇੱਕ ਕਿਤਾਬ ਵੀ ਰਿਲੀਜ਼ ਕੀਤੀ ਸੀ, ਚੌਧਰੀ ਚਰਨ ਸਿੰਘ, ਚੌਧਰੀ ਮਹਿੰਦਰ ਸਿੰਘ ਟਕੈਤ ਤੇ ਤਾਊ ਦੇਵੀ ਲਾਲ। ਸੋ ਆਪਣੇ ਜਿਹੜੇ ਆਈਕਨ ਹੈ ਇਹਨਾਂ ਨੇ ਮੰਨੇ ਹੋਏ ਆ, ਸਾਡੇ ਆਈਕਨ ਇਹ ਨੇ। ਤੇ ਨਰਿੰਦਰ ਮੋਦੀ ਨੂੰ ਇਹਨਾਂ ਸਾਰਿਆਂ ਦੀ ਜਿਹੜੀ ਸਾਂਝੀ ਵਿਚਾਰਧਾਰਾ ਆ ਉਹਦੇ ਹਿਸਾਬ ਦੇ ਨਾਲ ਇੱਕ ਚੁਣੌਤੀ, ਇੱਕ ਚੈਲੰਜ ਦਿੱਤਾ ਹੋਇਆ ਕਿਸਾਨਾਂ ਨੇ, ਨੌਜਵਾਨਾਂ ਨੇ, ਸਮਾਜ ਦੇ ਬਾਕੀ ਤਬਕਿਆਂ ਦੇ ਲੋਕ ਵੀ ਇੱਥੇ ਹੈ ਤੇ ਕਾਫੀ ਵੱਡੀ ਤਾਦਾਦ ਹੈ। ਤੇ ਮੈਨੂੰ ਹੁਣੇ ਜਾਣਕਾਰੀ ਮਿਲੀ ਹੈ ਕਿ ਜਿਹੜਾ ਨਾਸਿਕ ਤੋਂ ਤੁਰਿਆ ਹੋਇਆ ਕਾਫਲਾ ਹਜ਼ਾਰਾਂ ਕਿਸਾਨਾਂ ਦਾ, ਆਲ ਇੰਡੀਆ ਕਿਸਾਨ ਸਭਾ ਦਾ, ਉਹ ਵੀ ਇੱਥੇ ਪਹੁੰਚਣ ਵਾਲਾ ਆ ਅੱਜ ਦੇਰ ਰਾਤ ਤੱਕ, ਨਹੀਂ ਤਾਂ ਕੱਲ੍ਹ ਤੱਕ ਉਹਨਾਂ ਨੇ ਵੀ ਇੱਥੇ ਪਹੁੰਚ ਜਾਣਾ। ਫਿਰ ਉਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੀ ਕੀ ਰਣਨੀਤੀ ਹੈ, ਕੀ ਦਾਅਪੇਚ ਹੈ, ਕੀ ਇਹ ਬਾਰਡਰ ਨੂੰ ਬ੍ਰੇਕ ਕਰਦੇ ਆ, ਤੋੜਦੇ ਆ ਬੈਰੀਕੇਡਿੰਗ, ਅੱਗੇ ਨੂੰ ਵੱਧਦੇ ਆ, ਜਿਹੜਾ 90 ਕਿਲੋਮੀਟਰ ਲਗਭਗ 88-90 ਕਿਲੋਮੀਟਰ ਦਿੱਲੀ ਅੱਗੇ ਹੈ, ਉਧਰ ਨੂੰ ਵੱਧਦੇ ਆ। ਜਿੱਦਾਂ ਪੰਜਾਬ ਵਾਲਿਆਂ ਨੇ ਸ਼ੰਭੂ ਬਾਰਡਰ ਤੋੜੇ ਤੇ ਉਧਰੋਂ ਖਨੌਰੀ ਵਾਲੇ ਬਾਰਡਰ ਤੋਂ ਦਾਖਲ ਹੋਏ ਹਰਿਆਣੇ ਦੇ ਵਿੱਚ, ਫਿਰ ਦਿੱਲੀ ਬਾਰਡਰ ਤੱਕ ਪਹੁੰਚ ਗਏ, ਟਿੱਕਰੀ ਬਾਰਡਰ ਤੱਕ, ਕਿ ਇੱਥੋਂ ਵੀ ਸ਼ੰਭੂ ਬਾਰਡਰ ਵਾਂਗ ਹੀ ਬੈਰੀਕੇਡ ਤੋੜ ਕੇ ਕਿਸਾਨ ਅੱਗੇ ਵਧਣਗੇ। ਇਹ ਜਦੋਂ ਅਸੀਂ ਪੁੱਛਦੇ ਹਾਂ ਤਾਂ ਉਹ ਕਹਿੰਦੇ ਆ ਵੀ ਅਸੀਂ ਪੂਰੇ ਡਿਸਪਲਿਨ 'ਚ ਹੈ, ਸਾਨੂੰ ਹਾਲੇ ਆਦੇਸ਼ ਇਹੀ ਹੈ ਕਿਸਾਨ ਜਥੇਬੰਦੀਆਂ ਦਾ ਵੀ ਤੁਸੀਂ ਇੱਥੇ ਹੀ ਬੈਠਣਾ। ਜੇ ਉਹਨਾਂ ਦਾ ਆਦੇਸ਼ ਆਏਗਾ ਤਾਂ ਫਿਰ ਲਾਜ਼ਮੀ ਤੌਰ 'ਤੇ ਅਸੀਂ ਇਹ ਬਾਰਡਰ ਵੀ ਬ੍ਰੇਕ ਕਰਾਂਗੇ ਤੇ ਦਿੱਲੀ ਵੱਲ ਵਧਾਂਗੇ। ਤੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਜਿੱਦਾਂ ਹੁਣ ਘੇਰਾ ਪੈ ਚੁੱਕਾ ਹੈ, ਤੇ ਇਹਦਾ ਮਤਲਬ ਦਿੱਲੀ ਨੂੰ ਘੇਰਾ ਨਹੀਂ ਪਿਆ, ਦਿੱਲੀ ਦੀ ਹਕੂਮਤ ਨੂੰ ਘੇਰਾ ਪਿਆ, ਨਰਿੰਦਰ ਮੋਦੀ ਦੀ ਹਕੂਮਤ ਨੂੰ ਘੇਰਾ ਪਿਆ। ਦੇਖੋ, ਲੰਗਰ ਦੀ ਪੂਰੀ ਬਾਬਾ ਅਮਰੀਕ ਸਿੰਘ ਜੀ ਕਾਰ ਸੇਵਾ ਵਾਲੇ ਪਟਿਆਲੇ ਵਾਲੇ, ਸਬਜ਼ੀ ਪਈ ਆ, ਗੋਭੀ ਪਈ ਆ, ਗਾਜਰਾਂ, ਮਟਰ, ਸਾਰਾ ਕੁਝ ਪਿਆ, ਪੂਰਾ ਪ੍ਰਬੰਧ ਹੈ ਲੰਗਰ ਦਾ। ਇੱਥੇ ਵੀ ਪੰਜਾਬੀਆਂ ਨੇ ਆਪਣੀ ਪਰੰਪਰਾ ਦੇ ਮੁਤਾਬਕ, ਸਾਡੀ ਗੁਰੂ ਸਾਹਿਬ ਦੀ ਜਿਹੜੀ ਪਰੰਪਰਾ ਆ, ਲੰਗਰ ਦੀ ਜਿਹੜੀ ਪਰੰਪਰਾ ਆ, ਉਹਦੇ ਮੁਤਾਬਕ ਇੱਥੇ ਵੀ ਲੰਗਰ ਜਿਹੜਾ ਆ ਪੂਰੇ ਦਾ ਪੂਰਾ ਤਿਆਰ ਹੋ ਰਿਹਾ। ਦੇਖੋ, ਉਧਰ ਮੇਰਾ ਖਿਆਲ ਖੀਰ ਬਣ ਰਹੀ ਹੈ ਤੇ ਇੱਧਰ ਮੈਂ ਬਾਬਾ ਜੀ ਨਾਲ ਗੱਲ ਕਰਦੇ ਹਾਂ। ਬਾਬਾ ਜੀ, ਹਾਂਜੀ, ਬਾਬਾ ਅਮਰੀਕ ਸਿੰਘ ਜੀ ਵਾਲਿਆਂ ਦਾ ਸੇਵਾ, ਬਾਬਾ ਅਮਰੀਕ ਸਿੰਘ ਜੀ ਪਟਿਆਲਾ ਵਾਲੇ, ਅੱਛਾ ਜੀ, ਉਹਨਾਂ ਵੱਲੋਂ ਕਰਵਾਈ ਜਾ ਰਹੀ ਹੈ। ਇਹਨਾਂ ਦਾ ਲੰਗਰ ਇੱਕ ਸਿੰਘੂ ਬਾਰਡਰ ਤੇ ਚੱਲ ਰਿਹਾ, ਦੂਜਾ ਲੰਗਰ ਇੱਥੇ ਸ਼ਾਹਜਹਾਂ ਬਾਰਡਰ ਤੇ ਚੱਲ ਰਿਹਾ, ਰਾਜਸਥਾਨ ਤੇ ਹਰਿਆਣੇ ਦੇ ਬਾਰਡਰ ਤੇ। ਤੇ ਉਹਨਾਂ ਵੱਲੋਂ ਤੇ ਨਾਲ ਸੰਗਤਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਇਹ ਸੇਵਾ ਜਿਹੜੀ ਹੈ ਬਾਬਾ ਜੀ ਵੱਲੋਂ ਕਰਵਾਈ ਰਹੀ ਹੈ। ਤੇ ਬਾਕੀ ਇਲਾਕੇ ਦੀਆਂ ਸੰਗਤਾਂ ਜਿਹੜੀਆਂ ਨੇ ਉਹ ਵੱਧ ਚੜ੍ਹ ਕੇ ਸਾਨੂੰ ਸਾਥ ਦੇ ਰਹੀਆਂ ਨੇ। ਇਹ ਮੈਂ ਪੁੱਛਣਾ ਇਹੀ ਚਾਹੁੰਦਾ ਸੀ, ਜਿਹੜਾ ਇਲਾਕਾ ਆ, ਜਿਹੜਾ ਸਾਰਾ ਰਾਜਸਥਾਨ ਦਾ, ਇੱਧਰ ਹਰਿਆਣਾ ਲੱਗਦਾ, ਇੱਥੋਂ ਦੇ ਜਿਹੜੇ ਲੋਕ ਆ ਪੂਰੀ ਤੁਹਾਡੀ ਇਹਦੇ 'ਚ ਮਦਦ ਕਰ ਰਹੇ ਇਸ ਅੰਦੋਲਨ 'ਚ? ਬਿਲਕੁਲ ਜੀ, ਬਿਲਕੁਲ, ਇਹ ਲੋਕ ਵੱਧ ਚੜ੍ਹ ਕੇ ਸਾਡਾ ਮਦਦ ਕਰ ਰਹੇ ਨੇ। ਅੱਜ ਜਿੰਨੀ ਰਸਤਾ ਨੇ, ਇੱਧਰ ਤੁਸੀਂ ਧਿਆਨ ਮਾਰੋ, ਚਾਰ ਚੁਫੇਰੇ ਕੈਮਰਾ ਘੁਮਾ ਕੇ ਦੇਖੋਗੇ ਵੀ ਇਹ ਸਾਰੀਆਂ ਰਸਤਾ ਜਿਹੜੀਆਂ ਨੇ ਇਹ ਇਲਾਕੇ ਦੀਆਂ ਸੰਗਤਾਂ ਵੱਲੋਂ ਹੀ ਆਉਂਦੀਆਂ ਨੇ ਪਈਆਂ। ਹਾਂਜੀ, ਬਿਲਕੁਲ, ਸਾਨੂੰ ਮੰਡੀ ਦੇ ਵਿੱਚੋਂ ਕੋਈ ਚੀਜ਼ ਮੁੱਲ ਲਿਆ ਕੇ ਨਹੀਂ ਬਣਾਉਣੀ ਪੈਂਦੀ। ਇੱਥੇ ਸਾਰੀਆਂ ਚੀਜ਼ਾਂ ਸੰਗਤਾਂ ਦੇ ਸਹਿਯੋਗ ਨਾਲ ਆ ਰਹੀਆਂ ਨੇ ਤੇ ਸੰਗਤਾਂ ਦੇ ਸਹਿਯੋਗ ਨਾਲ ਹੀ ਇਹ ਲੰਗਰ ਚੱਲ ਰਿਹਾ। ਬਾਕੀ ਵੀ ਇੱਥੇ ਲੰਗਰ ਲੱਗੇ ਹੋਏ ਮੈਂ ਦੇਖ ਰਿਹਾ, ਪਰ ਜਿਹੜਾ ਤੁਹਾਡਾ ਲੰਗਰ ਆ ਇੱਥੇ, ਜਿਹੜਾ ਬਾਬਾ ਅਮਰੀਕ ਸਿੰਘ ਹੋਣਾ ਵਾਲਾ, ਕਿੰਨੇ ਕੁ ਸੰਗਤ ਜਿਹੜੀ ਆ, ਕਿੰਨੀ ਕੁ ਰੋਜ਼ ਸੰਗਤ ਇੱਥੋਂ ਲੰਗਰ ਛਕ ਕੇ ਜਾਂਦੀ ਹੈ? ਇੱਥੇ ਲਗਭਗ ਜੀ 8 ਤੋਂ 10 ਹਜ਼ਾਰ ਬੰਦਾ ਡੇਲੀ ਲੰਗਰ ਛਕ ਰਿਹਾ ਹੈ। ਹਾਂਜੀ, ਬਿਲਕੁਲ ਜੀ। ਤੇ ਬਾਕੀ ਹੋਰ ਵੀ ਮਹਾਂਪੁਰਸ਼ਾਂ ਵੱਲੋਂ ਲੰਗਰ ਚਲਾਏ ਜਾ ਰਹੇ ਨੇ, ਉਹਨਾਂ ਲੰਗਰਾਂ ਦੇ ਵਿੱਚ ਵੀ ਸੇਵਾ ਚੱਲ ਰਹੀ ਹੈ। ਬਾਕੀ ਇੱਥੇ ਸਭ ਤੋਂ ਵੱਧ ਗਿਣਤੀ ਤੁਸੀਂ ਸੇਵਾ ਕਰ ਰਹੇ ਹੋ, ਕੀ ਨਾਂ ਤੁਹਾਡਾ? ਮੇਰਾ ਨਾਮ ਗੁਰਨਾਮ ਸਿੰਘ ਹੈ ਜੀ, ਪਿੰਡ ਪਿੱਪਲ ਥੇ ਆ ਸਾਡਾ, ਹਰਿਆਣੇ ਦੇ ਬਾਰਡਰ ਤੇ, ਖਨੌਰੀ ਦੇ ਕੋਲ ਸਾਡਾ ਪਿੰਡ ਹੈ ਜੀ। ਹਾਂਜੀ ਹਾਂਜੀ, ਬਹੁਤ ਵੱਡੀ ਸੇਵਾ ਕਰ ਰਹੇ ਹੋ ਜੀ, ਇੱਦਾਂ ਦੇ ਅੰਦੋਲਨ ਦੀ। ਬਾਬਾ ਜੀ ਇੱਧਰ ਵੀ ਬੈਠੇ ਨੇ। ਬਾਬਾ ਜੀ, ਕੀ ਨਾਂ ਤੁਹਾਡਾ? ਨਛੱਤਰ ਸਿੰਘ ਆ ਜੀ। ਤੁਸੀਂ ਪਹਿਲੇ ਦਿਨ ਤੋਂ ਹੀ ਇੱਥੇ ਹੋ? ਅਸੀਂ ਜੀ ਕੋਈ 8-9 ਦਿਨ ਹੋ ਗਏ ਜੀ ਇੱਥੇ ਲੰਗਰ ਲਾਇਆ ਆ। ਅੱਛਾ ਜੀ। ਅਸੀਂ ਗੁਰਦੁਆਰਾ ਪੋਖਰਨ ਸਾਹਿਬ, ਰਾਜਸਥਾਨ, ਜ਼ਿਲ੍ਹਾ ਜੈਸਲਮੇਰ, ਅੱਛਾ ਜੀ, ਕੁਲੈਦ ਸਾਹਿਬ ਜ਼ਿਲ੍ਹਾ, ਗੁਰਦੁਆਰਾ ਕੁਲੈਦ ਸਾਹਿਬ ਜ਼ਿਲ੍ਹਾ ਬੀਕਾਨੇਰ। ਚਲੋ, ਮੈਂ ਇਹ ਪੁੱਛਣਾ ਚਾਹੁੰਦਾ ਸੀ ਵੀ ਤੁਹਾਨੂੰ ਲੱਗਦਾ ਹੈ ਵੀ ਇਹ ਅੰਦੋਲਨ ਲੰਬਾ ਚੱਲੂਗਾ ਤੇ ਕਿੰਨੀ ਕੁ ਦੇਰ ਤੱਕ ਤੁਸੀਂ ਲੱਗਦਾ ਤੁਹਾਨੂੰ ਇੱਥੇ ਹੋਰ ਬਹਿਣਾ ਪੈ ਸਕਦਾ? ਇਹ ਤਾਂ ਜੀ ਮੋਦੀ 'ਤੇ ਹੀ ਨਿਰਭਰ ਕਰਦਾ। ਅਸੀਂ ਜਿਹੜਾ ਸਾਡਾ ਰਾਸ਼ਨ ਹੈ ਇਹ ਨਹੀਂ ਮੁੱਕ ਸਕਦਾ, ਭਾਵੇਂ 2 ਸਾਲ ਵੀ ਅੰਦੋਲਨ ਚੱਲੇ, ਸਾਲ ਚੱਲੇ, 2 ਸਾਲ ਚੱਲੇ, ਸਾਡਾ ਜਿਹੜਾ ਇਹ ਰਾਸ਼ਨ ਨਹੀਂ ਮੁੱਕ ਸਕਦਾ, ਭਾਵੇਂ ਇੱਥੇ ਕਿੰਨੀ ਦੁਨੀਆ ਆ ਜੇ। ਅਸੀਂ ਲੰਗਰ 24 ਘੰਟੇ ਚੱਲ ਰਿਹਾ।
ਲੰਗਰ 24 ਘੰਟੇ ਚੱਲ ਰਿਹਾ ਜੀ। ਇਹ ਕਹਿੰਦੇ ਜੀ ਸਾਡਾ ਰਾਸ਼ਨ ਨਹੀਂ ਮੁੱਕਣਾ, ਗੁਰੂ ਦਾ ਲੰਗਰ ਇਹ ਨਹੀਂ ਮੁੱਕ ਸਕਦਾ, ਗੁਰੂ ਦਾ ਲੰਗਰ ਇੱਦਾਂ ਜਾਰੀ ਰਹੇਗਾ। ਇੱਦਾਂ ਦੇ ਅੰਦੋਲਨਾਂ ਦੇ ਵਿੱਚ ਗੁਰੂ ਦਾ ਹੱਥ ਵੀ ਹੁੰਦਾ ਹੈ ਤੇ ਗੁਰੂ ਦੇ ਲੰਗਰ ਦੀ ਪਰੰਪਰਾ ਵੀ ਇੱਕ ਵੱਡੀ ਭੂਮਿਕਾ ਨਿਭਾਉਂਦੀ ਹੈ। ਇੱਧਰ ਸਾਡੀਆਂ ਬੀਬੀਆਂ ਭੈਣਾਂ ਲੱਗੀਆਂ ਹੋਈਆਂ ਸੇਵਾ ਦੇ ਵਿੱਚ, ਉਹ ਦੇਖੋ ਟੈਂਟ ਦੇ ਵਿੱਚ, ਤੇ ਬਹੁਤ ਯਾਨੀ ਵੱਡੇ ਪੱਧਰ ਦੀ ਇਹ ਸੇਵਾ। ਫਿਰ ਕਰਦੇ ਹਾਂ ਥੋੜ੍ਹੀ ਦੇਰ ਬਾਅਦ ਗੱਲ। ਤੇ ਮੈਂ ਸੁਸ਼ੀਲ ਦੋਸਾਂਝ ਸ਼ਾਹਜਹਾਂਪੁਰ ਬਾਰਡਰ ਤੋਂ, ਤੇ ਮੇਰੇ ਨਾਲ ਕੈਮਰੇ ਤੇ ਕਮਲ ਦੋਸਾਂਝ। ਹਾਂਜੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਵਿੱਚ ਛੋਟ ਤੇ ਕੋ ਹੋਈ ਇੱਥੇ ਵੈਸੇ ਵੀ ਇਹ ਓਕੇ ਰਿਪੋਰਟ ਹੈ। ਮੈਂ ਬੁਲਾਈ ਤਾਂ ਅਸੀਂ ਤਾਂ ਐਵੇਂ ਕੈਮਰੇ ਵਾਲੇ ਹਾਂ ਨਹੀਂ ਭਾਈ ਓਕੇ ਜਾਣਾ ਪਾਣੀ